ਦਲ ਖਾਲਸਾ ਵੱਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਰੱਖਣ ਦਾ ਦਿੱਤਾ ਗਿਆ ਸੱਦਾ। ਬਿਆਨ ਸਿੰਘ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ। ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਕੇਸ ਹੋਇਆ ਟ੍ਰਾਂਸਫਰ। ਦਲ ਖਾਲਸਾ ਵੱਲੋਂ 6 ਜੂਨ ਨੂੰ ਘੱਲੂਘਾਰਾ ਦੇ 39 ਸਾਲ ਪੂਰੇ ਹੋਣ ਤੇ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਇਸ ਮੌਕੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਦਲ ਖਾਲਸਾ ਜਥੇਬੰਦੀ ਦੇ ਸਕੱਤਰ ਸਰਦਾਰ ਕੰਵਰਪਾਲ ਸਿੰਘ ਨੇ 6 ਜੂਨ ਨੂੰ ਸ੍ਰੀ ਅੰਮ੍ਰਿਤਸਰ ਦੇ ਸਾਰੇ ਨਿਵਾਸੀਆਂ ਨੂੰ ਇਸ ਦਿਨ ਆਪਣੇ ਕਾਰੋਬਾਰ ਮੁਕੰਮਲ ਤੌਰ ਤੇ ਬੰਦ ਰੱਖਣ ਅਤੇ ਘੱਲੂਘਾਰੇ 'ਚ ਸ਼ਹੀਦ ਹੋਣ ਵਾਲੇ ਨਿਹੱਥੇ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 1 ਜੂਨ ਚੜ੍ਹ ਗਈ ਆ। ਅੱਜ ਤੋਂ 39 ਸਾਲ ਪਹਿਲਾਂ ਅੱਜ ਦੇ ਦਿਨ ਇੰਡੀਅਨ ਫੋਰਸਿਸ ਨੇ CRPF ਦੇ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਜਿਹੜਾ ਹਮਲਾ ਕਰਨਾ ਉਹ ਸ਼ੁਰੂ ਕਰ ਦਿੱਤਾ ਸੀ। ਅੱਜ ਦੇ ਦਿਨ ਤੋਂ ਹੀ ਸਿੰਘਾਂ ਦੀਆਂ ਸ਼ਹਾਦਤਾਂ ਆਉਣੀਆਂ ਵੀ ਸ਼ੁਰੂ ਹੋ ਚੁੱਕੀਆਂ ਸੀ। ਅੱਜ ਉਸ ਹਮਲੇ ਨੂੰ 39 ਸਾਲ ਪੂਰੇ ਹੋ ਚੁੱਕੇ ਨੇ। ਇਸ ਹਮਲੇ ਨੇ ਪੂਰਾ ਹਫਤਾ ਜਿਹੜਾ ਹਮਲਾ ਚੱਲਿਆ, ਜਿਹਦੇ ਵਿੱਚ ਬਾਅਦ ਵਿੱਚ ਆਰਮੀ ਵੀ ਇਨਵੋਲਵ ਹੋਈ। ਇਹ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਬੇਸ਼ੱਕ ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਨੈਰੇਟਿਵ ਬਿਲਡ ਕੀਤਾ ਜਾਂਦਾ ਆ ਕਿ ਹਮਲੇ ਦੇ ਲਈ ਸਿਰਫ ਕਾਂਗਰਸ ਜ਼ਿੰਮੇਵਾਰ ਸੀ ਜਾਂ ਸਿਰਫ ਇੰਦਰਾ ਗਾਂਧੀ ਜ਼ਿੰਮੇਵਾਰ ਸੀ। ਇਹ ਦੋਵੇਂ ਧਿਰਾਂ ਤੇ ਜ਼ਿੰਮੇਵਾਰ ਸੀਗੀਆਂ ਹੀ। ਕਾਂਗਰਸ ਜ਼ਿੰਮੇਵਾਰ ਸੀ, ਇੰਦਰਾ ਗਾਂਧੀ ਵੀ ਜ਼ਿੰਮੇਵਾਰ ਸੀ, ਪਰ ਸਿਰਫ ਇਹਨੂੰ ਇੱਥੇ ਤੱਕ ਹੀ ਸੀਮਤ ਕਰ ਦੇਣਾ ਕਿ ਇਹਦੇ ਲਈ ਸਿਰਫ ਕਾਂਗਰਸ ਜਾਂ ਇੰਦਰਾ ਗਾਂਧੀ ਜ਼ਿੰਮੇਵਾਰ ਹੈ, ਇਹ ਅਧੂਰਾ ਸੱਚ ਹੈ। ਜਦੋਂ ਕਿਸੇ ਮੁਲਕ ਦੀ ਆਰਮੀ ਕਿਸੇ ਹਮਲੇ ਦੇ ਵਿੱਚ ਇਨਵੋਲਵ ਹੋ ਜੇ ਤੇ ਇਹ ਮੰਨ ਲੈਣਾ ਚਾਹੀਦਾ ਕਿ ਹਮਲਾ ਪੂਰੀ ਦੀ ਪੂਰੀ ਸਟੇਟ ਵੱਲੋਂ ਕੀਤਾ ਜਾ ਰਿਹਾ। ਜੇ ਇੱਕ ਖਾਸ ਖਿੱਤੇ ਦੀ ਪੁਲਿਸ ਕਰਦੀ ਜਾਂ ਕਿਸੇ ਖਾਸ ਪਾਰਟੀ ਦੇ ਵਰਕਰਸ ਆ ਕੇ ਕੋਈ ਗਲਤ ਕੰਮ ਕਰਦੇ ਜਾਂ ਉਹ ਹਮਲਾ ਕਰਦੇ ਤੇ ਇਹ ਮੰਨਿਆ ਜਾ ਸਕਦਾ ਹੈ ਵੀ ਇੱਕ ਪਾਰਟੀ ਵੱਲੋਂ ਜਾਂ ਉਹਦੇ ਇਸ਼ਾਰੇ ਦੇ ਉੱਤੇ ਕੀਤਾ ਗਿਆ। ਪਰ ਜਦੋਂ ਆਰਮੀ ਇਨਵੋਲਵ ਹੋ ਜੇ, ਜਿਹੜੀ ਹੱਥ ਦੇ ਵਿੱਚ ਦੇਸ਼ ਦਾ ਤਿਰੰਗਾ ਲੈ ਕੇ ਆਪਣੇ ਜਿਹੜੇ ਉਹਦੇ ਵਹੀਕਲਸ ਨੇ ਉਹਨਾਂ ਦੇ ਉੱਤੇ ਆਪਣੇ ਮੁਲਕ ਦਾ ਝੰਡਾ ਲਾ ਕੇ ਜਦੋਂ ਆਉਂਦੀ ਆ, ਤਾਂ ਇਸ ਗੱਲ ਨੂੰ ਸਿੱਧ ਕਰ ਰਿਹਾ ਹੈ ਕਿ ਇੱਕ ਸਟੇਟ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ। ਉਸ ਹਮਲੇ ਦੇ 39 ਸਾਲ ਪੂਰੇ ਹੋ ਜਾਣੇ ਨੇ। ਇਹਨਾਂ 39 ਸਾਲਾਂ ਦੇ ਵਿੱਚ ਜਿਹੜੀ ਪੀੜ, ਜਿਹੜੇ ਜ਼ਖਮ ਇੰਡੀਅਨ ਸਟੇਟ ਨੇ ਸਾਨੂੰ ਦਿੱਤੇ ਸੀ, ਉਹ ਸਾਨੂੰ ਅੱਜ ਵੀ ਯਾਦ ਨੇ। ਅਸੀਂ ਉਹਨਾਂ ਨੂੰ ਭੁੱਲੇ ਨਹੀਂ ਆ, ਉਹ ਵਿਸਰੇ ਨਹੀਂ ਗਏ। ਔਰ ਇਸ ਹਮਲੇ ਦੇ ਵਿੱਚ ਜਿੱਥੇ ਇੰਡੀਅਨ ਸਟੇਟ ਨੇ ਇਹ ਜ਼ੋਰ ਲਾਇਆ ਕਿ ਜਿਹੜੇ ਆਪਣੇ ਹੱਕਾਂ ਦੀ ਗੱਲ ਕਰ ਰਹੇ ਆ, ਜਿਹੜੇ ਆਪਣੀ ਵਾਜਬ ਮੰਗਾਂ ਨੂੰ ਲੈ ਕੇ ਬੈਠੇ ਆ, ਉਹਨਾਂ ਨੂੰ ਐਲੀਮੀਨੇਟ ਕੀਤਾ ਜਾਵੇ, ਉੱਥੇ ਹੀ ਉਹਨਾਂ ਨੇ ਕੋਈ ਐਸੀ ਕਸਰ ਨਹੀਂ ਛੱਡੀ ਜਿਹਦੇ ਨਾਲ ਸਿੱਖ ਮਾਨਸਿਕਤਾ ਦੇ ਉੱਤੇ ਗਹਿਰਾ ਅਸਰ ਪਾਇਆ ਜਾ ਸਕੇ, ਉਹਨਾਂ ਨੂੰ ਗਹਿਰੀ ਸੱਟ ਮਾਰੀ ਜਾ ਸਕੇ। ਬੇਸ਼ੱਕ ਜਿਹੜੇ ਸਾਡੇ ਜੁਝਾਰੂ ਆ ਉਹਨਾਂ ਨੇ ਮੁਕਾਬਲਾ ਕੀਤਾ, ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਪਰ ਇੰਡੀਅਨ ਫੋਰਸਿਸ ਸਿਰਫ ਜੁਝਾਰੂਆਂ ਨੂੰ ਟਾਰਗੇਟ ਕਰਨ ਤੱਕ ਸੀਮਤ ਨਹੀਂ ਰਹੀ। ਉਹਨਾਂ ਨੇ ਜਿਹੜੇ ਉੱਥੇ ਨਿਹੱਥੇ ਸ਼ਰਧਾਲੂ ਮੌਜੂਦ ਸੀ ਉਹਨਾਂ ਨੂੰ ਵੀ ਟਾਰਗੇਟ ਕੀਤਾ। ਕਈ ਦਿਨਾਂ ਤੱਕ ਉਹਨਾਂ ਨੂੰ ਭੁੱਖੇ ਪਿਆਸੇ ਰੱਖਿਆ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਟੌਰਚਰ ਕੀਤਾ ਗਿਆ ਉਹ ਹੁਣ ਕਹਾਣੀ ਸਾਰਿਆਂ ਦੇ ਸਾਹਮਣੇ ਹੈ। ਔਰ ਉਹ ਇਕੱਲਾ ਸਰੀਰਾਂ ਨੂੰ ਟੌਰਚਰ ਕਰਨ ਤੇ ਵੀ ਨਹੀਂ ਰੁਕੇ। ਉਹਨਾਂ ਨੇ ਜਿੱਥੇ ਸਰੀਰ ਮਾਰੇ, ਜਿੱਥੇ ਸਾਡੇ ਸਿੰਘ ਸ਼ਹੀਦ ਕੀਤੇ, ਸਿੰਘਣੀਆਂ ਸ਼ਹੀਦ ਕੀਤੇ, ਬੱਚੇ ਸ਼ਹੀਦ ਕੀਤੇ, ਉੱਥੇ ਹੀ ਉਹਨਾਂ ਨੇ ਸਿੱਖ ਕੌਮ ਦਾ ਵਡਮੁੱਲਾ ਖਜ਼ਾਨਾ ਜਿਹੜਾ ਆ ਸਿੱਖ ਰੈਫਰੈਂਸ ਲਾਇਬ੍ਰੇਰੀ, ਉਹਨੂੰ ਲੁੱਟਿਆ ਵੀ ਤੇ ਬਾਅਦ ਵਿੱਚ ਉਹਨੂੰ ਸਾੜਿਆ ਵੀ। ਸੋ ਅਜਿਹੇ ਜਿਹੜੇ ਜ਼ਖਮ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਨ ਤੋਂ ਲੈ ਕੇ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਤੋਂ ਲੈ ਕੇ, ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜਨ ਤੱਕ ਔਰ ਨਿਹੱਥੇ ਸ਼ਰਧਾਲੂਆਂ ਨੂੰ ਸ਼ਹੀਦ ਕਰਨ ਤੱਕ ਦਾ ਜਿਹੜੇ ਕਾਰੇ ਨੇ, ਉਹ ਇੰਡੀਅਨ ਫੋਰਸਿਸ ਵੱਲੋਂ ਅੱਜ ਤੋਂ 39 ਸਾਲ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਹੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਕੀਤੇ ਗਏ। ਸਿੱਖ ਕੌਮ ਨੇ ਜਿਹੜੇ ਉਹ ਜ਼ਖਮ ਸਾਨੂੰ ਮਿਲੇ ਇੰਡੀਆ ਵੱਲੋਂ, ਉਸ ਨੂੰ ਗਾਹੇ ਬਗਾਹੇ ਆਪਣੀ ਅਗਲੀ ਪੀੜ੍ਹੀ ਤੱਕ ਯਾਦ ਰੱਖਿਆ ਹੈ। ਔਰ ਅਸੀਂ ਇਹ ਮੈਸੇਜ ਦਿੰਦੇ ਹਾਂ ਹਰ ਸਾਲ ਕਿ ਜਿਸ ਨੂੰ ਜਿਹੜਾ ਪ੍ਰੋਪੇਗੈਂਡਾ ਸਟੇਟ ਵੱਲੋਂ ਕੀਤਾ ਜਾਂਦਾ ਹੈ, ਇੱਕ ਸਾਨੂੰ ਨਸੀਹਤ ਦਿੱਤੀ ਜਾਂਦੀ ਆ ਕਿ ਉਹ ਬੀਤੇ ਦੀਆਂ ਗੱਲਾਂ ਨੇ ਭੁੱਲ ਜਾਓ, ਹੁਣ ਦੁਨੀਆ ਅੱਗੇ ਚਲੀ ਗਈ ਆ, ਤੁਸੀਂ ਭੁੱਲ ਜਾਓ। ਸੋ ਅਸੀਂ ਜਿਹੜਾ ਇਹ ਕਾਰਾ ਸਾਡੇ ਤੇ ਕੀਤਾ ਗਿਆ ਇੰਡੀਅਨ ਸਟੇਟ ਵੱਲੋਂ, ਉਹਨੂੰ ਅਸੀਂ ਭੁੱਲੇ ਨਹੀਂ ਗਏ। ਜੇ ਤੁਸੀਂ ਸਦੀਆਂ ਪੁਰਾਣੇ ਰਾਵਣ ਨੂੰ ਸਾੜ ਕੇ ਅੱਜ ਵੀ ਉਹਨੂੰ ਯਾਦ ਰੱਖਦੇ ਹੋ
ਤੇ ਇਹਦੇ ਤੇ ਅਜੇ ਸਾਨੂੰ ਸਿਰਫ 40 ਸਾਲ ਵੀ ਨਹੀਂ ਪੂਰੇ ਹੋਏ। ਇਹ ਨਸੀਹਤਾਂ ਦੇਣ ਵਾਲਿਆ ਜਿਹੜੀਆਂ ਨਸੀਹਤਾਂ ਨੇ ਬੰਦ ਕਰ ਦੇਣੀਆਂ ਚਾਹੀਦੀਆਂ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਕਿ ਤੁਹਾਨੂੰ ਹੁਣ ਇਹ ਭੁੱਲ ਜਾਣਾ ਚਾਹੀਦਾ ਤੇ ਅੱਗੇ ਵੱਧ ਜਾਣਾ ਚਾਹੀਦਾ। ਇਹ ਘੱਲੂਘਾਰਾ ਜਿਹੜਾ ਸਾਡੇ ਤੇ ਵਾਪਰਿਆ, ਬੇਸ਼ੱਕ ਇਹ ਪਹਿਲਾਂ ਨਹੀਂ ਸੀ, ਪਰ ਇਹਦੇ ਵਿੱਚ ਜਿਹੜੀ ਇੱਕ ਖਾਸ ਗੱਲ ਸੀ ਉਹ ਇਹ ਸੀ ਕਿ ਅਜੇ ਤੱਕ ਜਿੰਨੇ ਘੱਲੂਘਾਰੇ ਸਾਡੇ ਤੇ ਵਾਪਰੇ ਸੀ ਉਹਦੇ ਵਿੱਚ ਸਾਨੂੰ ਆਪਣੇ ਦੁਸ਼ਮਣ ਦੀ ਪਹਿਚਾਣ ਹੀ, ਔਰ ਅਸੀਂ ਇਹ ਸਮਝਦੇ ਸੀ ਕਿ ਉਹ ਬੇਗਾਨਾ ਹੈ। ਪਰ ਇਹ ਜਿਹੜਾ 84 ਦੇ ਵਿੱਚ ਘੱਲੂਘਾਰਾ ਵਾਪਰਿਆ, ਇਹਦੇ ਵਿੱਚ ਅਸੀਂ ਲੋਕ ਇਹ ਸਮਝਦੇ ਰਹੇ ਸੀ, ਸਾਡੀ ਕੌਮ ਇਹ ਸਮਝਦੀ ਰਹੀ ਵੀ ਸ਼ਾਇਦ ਅਸੀਂ ਆਪਣੇ ਮੁਲਕ ਦੇ ਵਿੱਚ ਰਹਿ ਰਹੇ ਹਾਂ, ਜਾਂ ਜਿਹੜੇ ਲੋਕ ਇੱਥੇ ਰਾਜ ਕਰ ਰਹੇ ਨੇ ਉਹ ਸਾਡੇ ਆਪਣੇ ਨੇ, ਜਾਂ ਉਹਨਾਂ ਦੇ ਨਾਲ ਸਾਡਾ ਇੱਕ ਰਿਸ਼ਤਾ ਆ ਬੜਾ ਗੂੜਾ। ਪਰ ਇਹਨਾਂ ਨੇ ਹਮਲਾ ਕਰਕੇ ਇਹ ਗੱਲ ਦਰਸਾਤੀ, ਇਹ ਗੱਲ ਸਿੱਧ ਕਰਤੀ ਕਿ ਨਾ ਤਾਂ ਅਸੀਂ ਇਹਨਾਂ ਦੇ ਨਾਲ 9 ਮਾਸ ਦੇ ਰਿਸ਼ਤੇ ਵਾਲੇ ਹਾਂ, ਨਾ ਇਹ ਸਾਡੇ ਸਕੇ ਨੇ, ਔਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਜਿਹਦੇ ਨਾਲ ਸਾਨੂੰ ਇਹ ਦਰਸਾਇਆ ਜਾ ਸਕੇ ਤੁਸੀਂ ਅੱਜ ਵੀ ਇਸ ਮੁਲਕ ਦੇ ਵਿੱਚ ਇੱਕ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹੋ। ਸੋ ਇਸ ਘੱਲੂਘਾਰੇ ਨੂੰ ਯਾਦ ਕਰਦੇ ਹੋਏ, ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਂਦੇ ਹੋਏ, ਦਲ ਖਾਲਸਾ ਹਰ ਸਾਲ 5 ਜੂਨ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਘੱਲੂਘਾਰਾ ਯਾਦਗਾਰੀ ਮਾਰਚ ਕੱਢਦਾ ਹੈ। ਇਸ ਵਾਰ ਵੀ 5 ਜੂਨ ਨੂੰ ਸ਼ਾਮ 5 ਵਜੇ ਘੱਲੂਘਾਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੱਢਿਆ ਜਾਏਗਾ। ਇਹ ਮਾਰਚ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ 5 ਜੂਨ ਨੂੰ ਸ਼ਾਮੀ 5 ਵਜੇ ਸ਼ੁਰੂ ਹੋਏਗਾ, ਜਿਹੜਾ ਸੁਲਤਾਨਵਿੰਡ ਹੁੰਦਾ ਆ ਸ਼ਹੀਦਾਂ ਸਾਹਿਬ ਗੁਰਦੁਆਰੇ ਦੇ ਸਾਹਮਣੇ ਦੀ ਲੰਘਦੇ ਹੋਇਆ ਹਾਲ ਬਾਜ਼ਾਰ ਐਂਟਰ ਕਰੇਗਾ, ਔਰ ਅਖੀਰ ਦੇ ਉੱਤੇ ਦਰਬਾਰ ਸਾਹਿਬ ਜਾ ਕੇ ਸਮਾਪਤ ਹੋਏਗਾ। ਇਸ ਮਾਰਚ ਦੇ ਵਿੱਚ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਵੀ ਫੜੀਆਂ ਹੋਣਗੀਆਂ ਜਿਨ੍ਹਾਂ ਨੇ ਇੰਡੀਅਨ ਆਰਮੀ ਦਾ ਮੁਕਾਬਲਾ ਕਰਦੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਔਰ ਅਸੀਂ ਆਪਣਾ ਮੈਸੇਜ ਵੀ ਡਿਸਪਲੇ ਕਰਾਂਗੇ ਕਿ ਅੱਜ ਵੀ ਇੰਡੀਅਨ ਸਟੇਟ ਨੂੰ ਸਿੱਖ ਕੌਮ ਨੇ ਮਾਫ ਨਹੀਂ ਕੀਤਾ, ਔਰ ਅਸੀਂ ਉਹਨਾਂ ਵੱਲੋਂ ਦਿੱਤੇ ਗਏ ਜ਼ਖਮਾਂ ਨੂੰ ਅੱਜ ਵੀ ਯਾਦ ਰੱਖਦੇ ਹਾਂ। ਔਰ ਜਿਹੜਾ ਸਾਡੇ ਸ਼ਹੀਦਾਂ ਦਾ ਸੰਘਰਸ਼ ਸੀ, ਜਿਹੜਾ ਸਾਡੇ ਸ਼ਹੀਦਾਂ ਦਾ ਸੁਪਨਾ ਸੀ, ਉਹ ਵੀ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਵਚਨਬੱਧ ਹਾਂ, ਔਰ ਅਸੀਂ ਆਪਣੇ ਸ਼ਹੀਦਾਂ ਨੂੰ ਸਿਜਦਾ ਵੀ ਕਰਦੇ ਹਾਂ। ਸੋ 5 ਜੂਨ ਨੂੰ ਸ਼ਾਮੀ 5 ਵਜੇ ਘੱਲੂਘਾਰਾ ਯਾਦਗਾਰੀ ਮਾਰਚ ਜਿਹੜਾ ਹੈ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਕੀਤਾ ਜਾਵੇਗਾ। ਇਸ ਘੱਲੂਘਾਰੇ ਦੇ ਸਬੰਧ ਦੇ ਵਿੱਚ ਜਿਹੜੇ ਦੂਸਰੇ ਪ੍ਰੋਗਰਾਮ ਉਲੀਕੇ ਗਏ ਨੇ ਦਲ ਖਾਲਸਾ ਵੱਲੋਂ, ਉਹ ਦਲ ਖਾਲਸਾ ਦੇ ਪੋਲੀਟੀਕਲ ਅਫੇਅਰਸ ਦੇ ਸਕੱਤਰ ਸਰਦਾਰ ਕੰਵਰਪਾਲ ਸਿੰਘ ਜੀ ਤੁਹਾਡੇ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਘੱਲੂਘਾਰੇ, ਜਿਹਨੂੰ ਅਸੀਂ ਜੰਗ ਹਿੰਦ ਪੰਜਾਬ ਦਾ ਵੀ ਕਹਿੰਦੇ ਹਾਂ, 39 ਵਰ੍ਹੇ ਪੂਰੇ ਹੋ ਗਏ ਨੇ, ਔਰ ਇਸ ਘੱਲੂਘਾਰੇ ਦੇ ਵਿਰੋਧ ਵਿੱਚ ਜਿਹੜੇ ਸਿੱਖ ਗੁਰਧਾਮਾਂ ਦੇ ਉੱਤੇ ਭਾਰਤੀ ਫੌਜ ਚੜ੍ਹ ਕੇ ਆਈ ਸੀ, ਸਾਡੇ ਅਸਥਾਨਾਂ ਦੀ ਬੇਹੁਰਮਤੀ ਕੀਤੀ ਗਈ, ਸਾਡੀ ਕੌਮੀ ਸਵੈਮਾਨ, ਅਣਖ ਅਤੇ ਗੈਰਤ ਨੂੰ ਲਲਕਾਰਿਆ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ, ਸੈਂਕੜੇ ਨਿਹੱਥੇ ਸ਼ਰਧਾਲੂ ਮਾਰੇ ਗਏ। ਉਸ ਦੇ ਵਿਰੋਧ ਵਿੱਚ ਦਲ ਖਾਲਸਾ ਵੱਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਜਾਂਦਾ। 6 ਜੂਨ ਨੂੰ ਅੰਮ੍ਰਿਤਸਰ ਮੁਕੰਮਲ ਬੰਦ ਰਹੇਗਾ। ਅਸੀਂ ਅੰਮ੍ਰਿਤਸਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ, ਚਾਹੇ ਉਹ ਹਿੰਦੂ ਹੋਣ, ਮੁਸਲਮਾਨ ਹੋਣ, ਈਸਾਈ ਹੋਣ ਅਤੇ ਸਿੱਖ ਕੌਮ ਹੋਵੇ, ਸਾਰਿਆਂ ਨੂੰ ਬੇਨਤੀ ਹੈ ਕਿ ਉਸ ਦਿਨ ਮੁਕੰਮਲ ਬੰਦ ਰੱਖਿਆ ਜਾਵੇ। ਆਪਣੇ ਕਾਰੋਬਾਰ ਬਿਲਕੁਲ ਠੱਪ ਕੀਤੇ ਜਾਣ। ਪੂਰਾ ਸ਼ਹਿਰ ਦੇ ਵਿੱਚ ਸਟ੍ਰਾਈਕ ਰਹੇ, ਔਰ ਜਿਹੜੇ ਨਿਹੱਥੇ ਸ਼ਰਧਾਲੂ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ, ਅਤੇ ਸਿੱਖਾਂ ਦੀ ਜਿਹੜੀ 39 ਵਰ੍ਹਿਆਂ ਦੀ ਪੀੜ ਹੈ, ਸਾਰੇ ਅੰਮ੍ਰਿਤਸਰ ਦੇ ਨਿਵਾਸੀ ਮਿਲ ਕੇ ਉਸ ਪੀੜ ਦੇ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕਰਨ, ਔਰ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਹਰ ਸਾਲ ਅੰਮ੍ਰਿਤਸਰ ਦੇ ਨਿਵਾਸੀ ਪੀੜਤ ਸਿੱਖ ਕੌਮ ਦੇ ਨਾਲ ਇਕਜੁੱਟਤਾ ਪ੍ਰਗਟਾਉਂਦੇ ਨੇ, ਇਸ ਵਾਰ ਵੀ ਅਸੀਂ ਉਮੀਦ ਕਰਾਂਗੇ ਕਿ ਉਹ ਸਾਡੇ ਨਾਲ ਖੜੇ ਹੋਣਗੇ, ਸਾਡੇ ਨਾਲ ਇਕਜੁੱਟਤਾ ਪ੍ਰਗਟਾਉਣਗੇ। ਇੱਥੇ ਮੈਂ ਕਲੀਅਰ ਕਰ ਦਿਆਂ ਕਿ ਅਸੀਂ ਆਵਾਜਾਈ ਨਹੀਂ ਰੋਕ ਰਹੇ, ਅਤੇ ਮੈਡੀਕਲ ਜਿਹੜੀਆਂ ਜ਼ਰੂਰਤਾਂ ਨੇ, ਫੈਸਿਲਿਟੀਜ਼ ਨੇ, ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਹੈ। ਪਰ ਸਾਰੇ ਜਿਹੜੇ ਕਮਰਸ਼ੀਅਲ ਐਸਟੈਬਲਿਸ਼ਮੈਂਟ ਨੇ, ਐਜੂਕੇਸ਼ਨਲ ਐਸਟੈਬਲਿਸ਼ਮੈਂਟ ਨੇ, ਸ਼ਾਪਸ ਨੇ,
ਸਕੂਲ, ਕਾਲਜਿਸ, ਦਫ਼ਤਰ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਉਸ ਦਿਨ ਆਪਣਾ ਕਾਰੋਬਾਰ, ਆਪਣੀ ਸ਼ਾਪ, ਆਪਣੀ ਦੁਕਾਨ ਨਾ ਖੋਲ੍ਹੇ। ਔਰ ਅਸੀਂ ਇਸ ਪੀੜ ਦੇ ਵਿੱਚ ਜਿਹੜੀ ਕੌਮ 39 ਵਰ੍ਹਿਆਂ ਤੋਂ ਲੰਘ ਰਹੀ ਹੈ, ਅਸੀਂ ਉਮੀਦ ਵੀ ਕਰਾਂਗੇ ਉਹਨਾਂ ਸਾਰੀਆਂ ਕੌਮਾਂ ਤੋਂ ਜਿਹੜੇ ਅੰਮ੍ਰਿਤਸਰ ਦੇ ਵਿੱਚ ਵਸਦੇ ਨੇ ਕਿ ਉਹ ਸਾਡੇ ਨਾਲ ਉਸ ਦਿਨ ਖੜਨਗੇ। ਦੁਨੀਆ ਭਰ ਦੇ ਸਿੱਖਾਂ ਨੂੰ ਸਾਡੀ ਅਪੀਲ ਹੈ, ਗੁਰਦੁਆਰਾ ਕਮੇਟੀਆਂ ਨੂੰ ਸਾਡੀ ਅਪੀਲ ਹੈ ਕਿ ਉਹ 6 ਜੂਨ ਨੂੰ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਸਵੇਰੇ ਅਰਦਾਸ ਸਮਾਗਮ ਕਰਾਉਣ। ਭਾਰਤੀ ਫੌਜ ਵੱਲੋਂ, ਭਾਰਤੀ ਹਕੂਮਤ ਵੱਲੋਂ ਜੋ ਇਹ ਕਹਿਰ ਵਰਤਾਇਆ ਗਿਆ ਸੀ, ਜੋ ਇਹ ਜ਼ੁਲਮ ਕੀਤਾ ਗਿਆ ਸੀ, ਇਹਦੇ ਖਿਲਾਫ ਨਿੰਦਾ ਮਤਾ ਪਾਸ ਕਰਨ। ਦੁਨੀਆ ਭਰ ਦੇ ਵਿੱਚ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਫੈਡਰੇਸ਼ਨ ਅਮਰੀਕਾ, ਸਿੱਖ ਫੈਡਰੇਸ਼ਨ UK, ਸਿੱਖ ਫੈਡਰੇਸ਼ਨ ਯੂਰਪ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ, ਅਖੰਡ ਕੀਰਤਨੀ ਜਥਾ, ਵਰਲਡ ਸਿੱਖ ਪਾਰਲੀਮੈਂਟ, ਉਹਨਾਂ ਸਾਰਿਆਂ ਜਥੇਬੰਦੀਆਂ ਦਾ ਜੋ ਸਾਨੂੰ ਸੁਨੇਹਾ ਆਇਆ ਕਿ ਉਹ ਆਪਣੇ ਆਪਣੇ ਮੁਲਕਾਂ ਦੇ ਵਿੱਚ 6 ਜੂਨ ਨੂੰ ਜਾਂ 5 ਜੂਨ ਨੂੰ ਇਹ ਦਿਨ ਮਨਾ ਰਹੇ ਨੇ। ਔਰ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ, ਉੱਥੇ ਸਾਡੇ ਸਾਰੀ ਸਿੱਖ ਡਾਇਸਪੋਰਾ ਦਾ ਇੱਕ ਸੁਨੇਹਾ ਇੰਡੀਅਨ ਗਵਰਨਮੈਂਟ ਨੂੰ ਕਿ ਅਸੀਂ ਜਿਨ੍ਹਾਂ ਨੇ ਇਹ ਕਾਰਾ ਵਰਤਾਇਆ, ਜਿਨ੍ਹਾਂ ਨੇ ਇਹ ਕਾਰਾ ਕੀਤਾ, ਜਿਸ ਮੁਲਕ ਨੇ ਇਹ ਕਾਰਾ ਕੀਤਾ, ਅਸੀਂ ਉਸ ਨੂੰ ਮਾਫ ਨਹੀਂ ਕੀਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਕਤਲकांड ਵਿੱਚ ਬੰਦੀ ਸਿੰਘ ਗੁਰਮੀਤ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਨੂੰ ਮੁੱਖ ਮੈਜਿਸਟ੍ਰੇਟ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਹਨਾਂ ਨੂੰ 2-2 ਲੱਖ ਰੁਪਏ ਦੇ ਮੁਚਲਕੇ ਤੇ ਜ਼ਮਾਨਤ ਦਿੱਤੀ ਹੈ। ਵਕੀਲ ਜਸਪਾਲ ਸਿੰਘ ਮੰਜਪੁਰ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਨੇ ਕੋਰਟ ਨੂੰ ਦੱਸਿਆ ਕਿ ਸਾਰੇ ਮੁਲਜ਼ਮਾਂ ਨੇ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ। ਉਹਨਾਂ ਨੂੰ ਅਦਾਲਤ ਤੋਂ ਰੈਗੂਲਰ ਬੇਲ ਮਿਲਣੀ ਚਾਹੀਦੀ ਹੈ। ਇਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਇਸ ਤੋਂ ਪਹਿਲਾਂ ਇੱਕ ਹੋਰ ਬੰਦੀ ਸਿੰਘ ਲਖਵਿੰਦਰ ਸਿੰਘ ਨੂੰ ਮਈ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਜ਼ਮਾਨਤ ਤੇ ਰਿਹਾ ਕੀਤਾ ਗਿਆ ਸੀ। ਬਿਆਨ ਸਿੰਘ ਕਤਲकांड ਵਿੱਚ ਬੰਦ ਗੁਰਮੀਤ ਸਿੰਘ 27 ਸਾਲ ਤੋਂ ਵੱਧ ਸਜ਼ਾ ਪੂਰੀ ਕਰ ਚੁੱਕੇ ਹਨ। ਕੁਝ ਸਮੇਂ ਪਹਿਲਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਗੁਰਮੀਤ ਸਿੰਘ ਨੇ ਇਸ ਆਧਾਰ ਤੇ ਰਿਹਾਈ ਦੀ ਮੰਗ ਕੀਤੀ ਸੀ ਕਿ ਉਹ 27 ਸਾਲ ਪਹਿਲਾਂ ਹੀ ਜੇਲ੍ਹ ਵਿੱਚ ਪੂਰੇ ਕਰ ਚੁੱਕੇ ਹਨ। ਉਹਨਾਂ ਨੇ ਤਰਕ ਦਿੱਤਾ ਸੀ ਕਿ ਮੇਰੇ ਨਾਲ ਭੇਦਭਾਵ ਹੋ ਰਿਹਾ ਹੈ ਕਿਉਂਕਿ 14 ਸਾਲ ਦੀ ਸਜ਼ਾ ਪੂਰੀ ਹੋਣ ਤੇ ਕਈ ਉਮਰ ਕੈਦ ਦੇ ਮੁਲਜ਼ਮਾਂ ਨੂੰ ਛੱਡ ਦਿੱਤਾ ਗਿਆ ਹੈ। ਹਾਲਾਂਕਿ ਪੈਰੋਲ ਅਤੇ ਫਰਲੋ ਤੇ ਗੁਰਮੀਤ ਸਿੰਘ ਪਹਿਲਾਂ ਵੀ ਕਈ ਵਾਰ ਬਾਹਰ ਆ ਚੁੱਕੇ ਹਨ। ਗੁਰਮੀਤ ਸਿੰਘ 1995 ਤੋਂ ਸਲਾਖਾਂ ਦੇ ਪਿੱਛੇ ਸਜ਼ਾ ਕੱਟ ਰਹੇ ਸਨ। 27 ਮਈ 2007 ਵਿੱਚ ਬਿਆਨ ਸਿੰਘ ਕਤਲकांड ਮਾਮਲੇ ਵਿੱਚ ਬਲਵੰਤ ਸਿੰਘ, ਜਗਤਾਰ ਸਿੰਘ ਤਾਰਾ, ਨਸੀਬ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ CBI ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ, ਜਦਕਿ ਇੱਕ ਨੂੰ ਬਰੀ ਕਰ ਦਿੱਤਾ ਗਿਆ ਸੀ। 31 ਮਈ ਨੂੰ ਬਲਵੰਤ ਸਿੰਘ, ਜਗਤਾਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਨੂੰ ਉਮਰ ਕੈਦ ਅਤੇ ਨਸੀਬ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਾਲ 1984 ਵਿੱਚ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਕੇਸ ਟ੍ਰਾਂਸਫਰ ਕਰ ਦਿੱਤਾ ਹੈ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਜਗਦੀਸ਼ ਟਾਈਟਲਰ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਸ ਨੂੰ ਮੁਕੱਦਮੇ ਲਈ ਵਿਸ਼ੇਸ਼ ਸੰਸਦ ਮੈਂਬਰ ਵਿਧਾਇਕ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਹੈ। ਅਦਾਲਤ ਇਸ ਮਾਮਲੇ ਤੇ ਸੁਣਵਾਈ 8 ਜੂਨ ਨੂੰ ਕਰੇਗੀ। ਇਸ ਤੋਂ ਪਹਿਲਾਂ CBI ਨੇ ਅਦਾਲਤ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਇਹ ਚਾਰਜਸ਼ੀਟ CBI ਨੇ 1984 ਦੇ ਸਿੱਖ ਕਤਲੇਆਮ ਦੌਰਾਨ ਪੁਲ ਬੰਗਸ ਗੁਰਦੁਆਰਾ ਆਗਕਾਂਡ ਵਿੱਚ ਦਾਇਰ ਕੀਤੀ ਸੀ। ਅਪ੍ਰੈਲ ਮਹੀਨੇ ਵਿੱਚ ਜਗਦੀਸ਼ ਟਾਈਟਲਰ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਆਪਣੀ ਆਵਾਜ਼ ਦਾ ਨਮੂਨਾ ਦੇਣ ਲਈ CBI ਸਾਹਮਣੇ ਪੇਸ਼ ਹੋਏ ਸਨ। ਪੁਲ ਬੰਗਸ ਇਲਾਕੇ ਵਿੱਚ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚ CBI ਵੱਲੋਂ ਉਹਨਾਂ ਦੀ ਆਵਾਜ਼ ਦੇ ਨਮੂਨੇ ਨੂੰ ਰਿਕਾਰਡ ਕਰਨ ਲਈ ਤਲਬ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਆਗੂ ਕੇਂਦਰੀ ਫੋਰੈਂਸਿਕ ਸਾਇੰਸ ਲੈਬੋਰੇਟਰੀ ਪਹੁੰਚੇ, ਜਿੱਥੇ ਅਗਲੀ ਕਾਰਵਾਈ ਚੱਲ ਰਹੀ ਹੈ। ਉਹਨਾਂ ਦੀ ਆਵਾਜ਼ ਦੇ ਨਮੂਨੇ ਦੀ CFSL ਟੀਮ ਵੱਲੋਂ ਜਾਂਚ ਕੀਤੀ ਗਈ। ਸਾਲ 2015 ਵਿੱਚ ਜਾਂਚ ਮੁੜ ਸ਼ੁਰੂ ਹੋਈ। ਸਰਕਾਰੀ ਰਿਕਾਰਡਾਂ ਦੇ ਮੁਤਾਬਕ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸਦੇ ਸਿੱਖ ਸੁਰੱਖਿਆ ਕਰਮਚਾਰੀਆਂ ਵੱਲੋਂ ਕਤਲ ਤੋਂ ਬਾਅਦ ਹੋਏ ਦੰਗਿਆਂ ਦੌਰਾਨ ਦਿੱਲੀ ਵਿੱਚ 2100 ਸਮੇਤ ਪੂਰੇ ਭਾਰਤ ਵਿੱਚ ਲਗਭਗ 3000 ਸਿੱਖ ਮਾਰੇ ਗਏ ਸਨ। CBI ਨੇ ਪਹਿਲਾਂ ਇਸ ਮਾਮਲੇ ਵਿੱਚ ਕਾਂਗਰਸੀ ਆਗੂ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਪਰ 4 ਦਸੰਬਰ 2015 ਦੇ ਹੁਕਮਾਂ ਤੋਂ ਬਾਅਦ ਜਾਂਚ ਮੁੜ ਸ਼ੁਰੂ ਕਰ ਦਿੱਤੀ ਸੀ। ਅਜੀਤ ਅਖਬਾਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਕਿਹਾ ਹੈ ਕਿ ਹਮਦਰਦ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦੇਣਾ ਹੋਵੇਗਾ। ਬਰਜਿੰਦਰ ਸਿੰਘ ਹਮਦਰਦ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਕਿਹਾ ਸੀ ਕਿ ਜੰਗ-ਏ-ਆਜ਼ਾਦੀ ਮੈਮੋਰੀਅਲ ਦੀ ਚੱਲ ਰਹੀ ਜਾਂਚ ਨੂੰ ਰੋਕਿਆ ਜਾਵੇ ਅਤੇ CBI ਤੋਂ ਜਾਂਚ ਕਰਵਾਈ ਜਾਵੇ। ਇਸ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਾਰਟੀ ਬਣਾਇਆ ਸੀ। 250 ਸਫ਼ਿਆਂ ਦੀ ਪਟੀਸ਼ਨ ਵਿੱਚ ਹਮਦਰਦ ਨੇ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਸਨ ਅਤੇ ਜਾਣਬੁੱਝ ਕੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ।
ਉਧਰ ਹਮਦਰਦ ਨੂੰ ਪੰਜਾਬ ਦੀਆਂ ਸਾਰੀ ਵਿਰੋਧੀ ਪਾਰਟੀਆਂ ਦੀ ਹਮਦਰਦੀ ਮਿਲੀ ਹੈ। ਕਾਂਗਰਸ ਵੱਲੋਂ ਹਮਦਰਦ ਖਿਲਾਫ ਦਰਜ FIR ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਾਰੀਆਂ ਵਿਰੋਧੀ ਧਿਰਾਂ ਜਲੰਧਰ ਵਿੱਚ ਇੱਕ ਮੰਚ ਤੇ ਆਈਆਂ। ਆਲ ਪਾਰਟੀ ਮੀਟਿੰਗ ਵਿੱਚ ਕਾਂਗਰਸ ਤੋਂ ਇਲਾਵਾ BJP ਅਤੇ ਅਕਾਲੀ ਦਲ ਦੇ ਆਗੂ ਵੀ ਨਜ਼ਰ ਆਏ। ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਪਹੁੰਚੇ। ਇਸ ਮੌਕੇ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ, BJP ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ ਵੀ ਮੌਜੂਦ ਸਨ। ਜਿਹੜਾ ਆ ਮੈਮੋਰੀਅਲ ਬਣਾਇਆ ਗਿਆ ਉਹ ਹੈ, ਇਹਦੇ 'ਚ ਕੋਈ ਬਜਟ ਦਾ ਕੰਸਟ੍ਰੇਂਟ ਨਹੀਂ ਸੀ, ਬਣਾਉਣਾ ਇੱਕੋ ਇੱਕ ਸੀ ਭਾਜੀ ਨੂੰ ਕਿ ਬੈਸਟ ਚੀਜ਼ ਹੋਏ। ਤੇ ਮੈਂ ਕਹਿਣਾ ਚਾਹੁੰਦਾ ਆਪਾਂ ਇਹਨਾਂ ਨੂੰ ਵਧਾਈ ਦਈਏ ਕਿ ਆਪਣਾ ਕੰਮ ਛੱਡ ਕੇ, ਕਿਉਂਕਿ ਇੱਕ ਅਖਬਾਰ ਆਪਣਾ ਚਲਾਉਣਾ 24 ਘੰਟੇ ਦਾ ਕੰਮ ਹੈ, ਪਰ ਇਸ ਐਡੀ ਵੱਡੀ ਚੀਜ਼ ਨੂੰ ਖੜਾ ਕਰਨਾ ਮਤਲਬ ਫੁੱਲ ਟਾਈਮ ਤੋਂ ਵੀ ਡਬਲ ਫੁੱਲ ਟਾਈਮ ਹੈ। ਪਰ ਇਹਨਾਂ ਨੇ ਇੰਨੀ ਮਿਹਨਤ ਕਰ ਦਿੱਤੀ ਤੇ ਵੱਡੇ ਬਾਦਲ ਸਾਹਿਬ ਨੇ ਚੁਣਿਆ ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਕੋ ਇੱਕ ਇਨਸਾਨ ਹੈ ਜਿਹੜਾ ਇਹ ਜੀ ਚੀਜ਼ ਨੂੰ ਡਿਲੀਵਰ ਕਰ ਸਕਦਾ ਹੈ। ਤੇ ਨਹੀਂ ਤਾਂ ਅਫਸਰ ਵੀ ਲੱਗ ਸਕਦੇ ਸੀ, ਕਿਸੇ ਹੋਰ ਸੈਕਟਰੀ ਦੀ ਡਿਊਟੀ ਲੱਗ ਸਕਦੀ ਸੀ। ਉਹਨਾਂ ਨੂੰ ਪਤਾ ਸੀ ਕਿ ਇੱਕ ਇਮਾਨਦਾਰ ਇਨਸਾਨ ਹੈ ਜਿਨ੍ਹਾਂ ਨੇ ਜੇ ਲੋੜ ਪਈ ਆਪਣੀ ਜੇਬ ਚੋਂ ਖਰਚ ਦੇਣਗੇ, ਪਰ ਉਸ ਪ੍ਰੋਜੈਕਟ ਦੀ ਵਿੱਚ ਕੋਈ ਚੀਜ਼ ਦੀ ਕੰਪਰੋਮਾਈਜ਼ ਨਹੀਂ ਹੋਊਗੀ। ਜਿਵੇਂ ਸ਼ਰਮਾ ਜੀ ਨੇ ਗੱਲ ਕੀਤੀ ਹੈ ਕਿ ਆ ਜਿਹੜਾ ਕੇਸ ਹੈ ਆ ਕੋਈ ਮੈਮੋਰੀਅਲ ਦਾ ਕੇਸ ਨਹੀਂ ਹੈ, ਆ ਤਾਂ ਆਵਾਜ਼ ਬੰਦ ਕਰਨ ਦਾ ਕੇਸ ਹੈ। ਐਸੇ ਕੁਝ ਨਹੀਂ ਹੈ। ਅੱਜ ਹਾਈ ਕੋਰਟ ਦੇ ਜੱਜ ਸਾਹਿਬ ਨੇ ਵੀ ਦੇਖ ਲਿਆ ਕੁਝ ਨਹੀਂ ਹੈ। ਜਿਹੜਾ ਅੱਜ ਫੈਸਲਾ ਦਿੱਤਾ ਹੈ ਕਲੀਅਰ ਕੱਟ ਹੈ ਕਿ ਇਹਦੇ 'ਚ ਕੁਝ ਨਹੀਂ ਹੈ। ਇੱਕ ਪੋਲੀਟੀਕਲ ਪ੍ਰੋਪੇਗੈਂਡਾ ਹੈ, ਕਿਉਂਕਿ ਵਿਜੀਲੈਂਸ ਡਿਪਾਰਟਮੈਂਟ ਪ੍ਰਾਈਵੇਟ ਬੰਦੇ ਤੇ ਕੇਸ ਨਹੀਂ ਕਰ ਸਕਦਾ। ਆ ਕਾਨੂੰਨ ਹੈ। ਉਹ ਇਨਸਾਨ ਜਿਹਦਾ ਕੋਈ ਨਾ ਕੋਈ ਕਨੈਕਸ਼ਨ ਗਵਰਨਮੈਂਟ ਨਾਲ ਹੋਏ, ਉਹ ਰੋਲ ਗਵਰਨਮੈਂਟ ਹੋਏ, ਉਹਦੇ ਤੇ ਵਿਜੀਲੈਂਸ ਆ ਸਕਦੀ ਹੈ। ਉਹਨਾਂ ਨੇ ਦੇਖਿਆ ਕਿ ਅਜੀਤ ਦੀ ਆਵਾਜ਼ ਕੁਚਲਣ ਵਾਸਤੇ, ਬੰਦ ਕਰਨ ਵਾਸਤੇ ਉਹਨੇ ਦੇਖਿਆ ਕਿਵੇਂ ਕਰ ਸਕਦੇ ਆ। ਉਹਨਾਂ ਨੇ ਦੇਖਿਆ ਕਿ ਭਾਜੀ ਉੱਥੇ ਇਹਨਾਂ ਨੇ ਅਪਣਾਇਆ ਐਗਜ਼ੈਕਟਿਵ ਪਾਵਰ ਸੀ। ਆ ਇੱਕ ਚੀਜ਼ ਅੱਜ ਹਾਲਾਤ ਕੀ ਹੈ ਪੰਜਾਬ ਦੇ। ਅੱਜ ਮੀਡੀਆ 200% ਕੰਟਰੋਲ ਹੈ। ਕਈ ਵਾਰ ਬਾਜਵਾ ਸਾਹਿਬ ਮੇਰੀ ਲਾਈਵ ਪ੍ਰੈਸ ਕਾਨਫਰੰਸ ਚੱਲ ਰਹੀ ਹੈ, ਇਹਨਾਂ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦਾ ਟੈਲੀਫੋਨ ਆਊਗਾ ਰਿਪੋਰਟਰ ਨੂੰ ਕਿ ਇਮੀਡੀਏਟਲੀ ਲਾਈਵ ਬੰਦ ਕਰੋ। ਸਾਰਿਆਂ ਨੇ ਸਾਰੇ ਲਾਈਵ ਬੰਦ ਕਰੋ। ਨਾਲ ਦੇ ਨਾਲ ਤੁਸੀਂ ਹੈਰਾਨ ਹੋ ਜਾਓਗੇ, ਕੈਮਰੇ ਬੰਦ ਹੋ ਜਾਂਦੇ ਉਦੋਂ ਹੀ, ਉਸੇ ਟਾਈਮ 'ਚ ਕੈਮਰੇ ਬੰਦ। ਜਦੋਂ ਦਾ ਮੈਂ ਸਿਆਸਤ 'ਚ ਆਇਆ, ਰਿਪੋਰਟਰ ਜਿਹੜੇ ਸੀ ਬੇਸਿਕਲੀ ਉਹ ਇੱਕ ਫੇਸ ਸੀ ਮੀਡੀਆ ਦੇ। ਉਹ ਡਿਸਾਈਡ ਕਰਦੇ ਸੀ ਜਿੰਨੇ ਵੀ ਰਿਪੋਰਟਰ ਹੈ ਕੀ ਲਿਖਣਾ ਹੈ, ਕਿਵੇਂ ਲਿਖਣਾ ਹੈ, ਕਿਦੋਂ ਲਿਖਣਾ ਹੈ। ਹੁਣ ਇਹਨਾਂ ਨੇ ਉਹ ਰਿਪੋਰਟਰ ਦੀ ਪਾਵਰ ਖਤਮ ਕਰ ਦਿੱਤੀ ਹੈ ਇਸ ਪਾਰਟੀ ਨੇ। ਹੁਣ ਮਾਲਕ ਨਾਲ ਗੱਲ ਹੋਈ ਹੈ। ਜਿਹੜਾ ਰਿਪੋਰਟਰ ਉਹਨਾਂ ਦੇ ਖਿਲਾਫ ਲੱਗਦਾ ਹੈ, ਉਹਨੂੰ ਇਮੀਡੀਏਟਲੀ ਮਾਲਕ ਨੂੰ ਕਿਹਾ ਜਾਂਦਾ ਹੈ ਇਹਨੂੰ ਜਾਂ ਨੌਕਰੀ ਚੋਂ ਕੱਢ ਦਿਓ ਜਾਂ ਇਹਨੂੰ ਚੁੱਪ ਕਰਾ ਦਿਓ। ਐਂਡ ਮਾਲਕ ਨੂੰ ਉਹਨਾਂ ਨੇ ਕੰਟਰੋਲ ਕਰ ਲਿਆ। ਆ ਤਾਂ ਜਾਂ ਤਾਂ ਲੈ ਲਓ ਜੀ, ਆ ਚੈੱਕ ਜਾਂ ਲੈ ਲਓ, ਤੁਹਾਡੇ ਤੇ ਕੇਸ ਹੋਊਗਾ, ਦੱਸੋ ਕੀ ਚੀਜ਼ ਚਾਹੀਦਾ। ਅੱਛਾ, ਹੁਣ ਇਹਨਾਂ ਨੇ ਦੇਖਿਆ ਕਿ ਜੇ ਮੀਡੀਆ ਕੰਟਰੋਲ ਕਰ ਲਾਂਗੇ, ਇਹਨਾਂ ਦੀ ਇੱਕ ਸੋਚ ਹੈ। ਮੇਰੇ ਕੋਲ ਕਈ ਆਮਾਂ ਦੀ ਕਹਿੰਦੇ ਇਹਨਾਂ ਦੀ ਜਿਹੜੇ ਪੁਰਾਣੇ ਸਾਡੇ ਕੋਲ ਆਏ ਹੈ, ਇਹਨਾਂ ਦੇ ਕੋਈ ਲੀਡਰ ਸਾਡੇ ਪਾਰਟੀ 'ਚ ਵੀ ਆ ਗਏ, ਮੈਂ ਉਹਨਾਂ ਨਾਲ ਗੱਲ ਕਰਦਾ ਰਹਿਣਾ। ਉਹ ਕਹਿੰਦਾ ਜਿਹੜੀ ਫਿਲਾਸਫੀ ਹੈ, ਜੋ ਦਿਖਤਾ ਹੈ ਉਹ ਵਿਕਤਾ ਹੈ। ਸੋ ਤੁਸੀਂ ਦੇਖੋਗੇ ਉਹ ਦੇਖੋ ਚਾਰੋਂ ਤਰਫ ਝੂਠ ਤੇ ਝੂਠ। ਉਹ ਕਹਿੰਦਾ ਇੰਨਾ ਝੂਠ ਬੋਲੋ ਕਿ ਲੋਕੀ ਸੱਚ ਲੱਗਣ ਲੱਗ ਜੇ। ਹੁਣ ਜੇ ਉਹਨੇ ਪੋਸਟਰ ਲਾ ਲਏ ਹਰ ਕੋਨੇ ਤੇ
जी जीरो करप्शन है। फॉर एग्जाम्पल कोई बठिंडे बैठा हो सोचो यार शायद इतने थोड़ी मोटी है, वो शायद गुरदासपुर बंद हो गई होए, शायद इधरले पासे बंद हो गई होए। सो आ सोच ना लेके कंप्लीट कंट्रोल। ते मैं भाजी थोड़ा धन्यवाद भी करदा, थोनू बधाई भी दिना कि एडे वड्डे तूफान का सामना कला तुसीं कीता। कई रिपोर्टर उन्होंने पर्चे देके अंदर भी किया, कई चैनलों सोशल मीडिया तो बंद भी करता। पीटीसी चैनल के एमडी को पहले महीने बंद किया, इलेक्शन इन्हों तो बंद करो, वो 3 महीने लग गया है। इंक्वायरी की उदों तो लेके अज तक एक बार बुलाया भी नहीं इंक्वायरी। बस उन्होंने मतलब की सी, जे सब तो वड्डा सवाल को पै जाएंगे, हथ पा लेंगे, फिर बाकी तो सारे डर जाएंगे। उन्होंने आप जी के उत्ते हथ तां पाउण की कोशिश की है, जे इन्हां नूं असीं कंट्रोल कर लिया फिर तो दूजे पासे का कोई ओपोजिशन रहनी नहीं। ते असीं धन्नवादी है कि डेमोक्रेसी नूं बचाउण वाले ही तुसीं हो। आ मीडिया के एग्जाम्पल सेट हो, अज तुसीं बुलंद आवाज रखी, हौली हौली एक होर कोई जुड़ जूगा, तीजा जुड़ जूगा, चौथा जुड़ जूगा, तो सिस्टम वापस कंट्रोल च। सो मैं 2-3 गल्लां ही कहना चाहना। एक तो कली रेजोल्यूशन तो आप किया ही है, एक और रेजोल्यूशन में जिवें मैं क्या सारा पार्टियां भाजी को बधाई देना चाहती जो विरासत खालसा आपने वॉर मेमोरियल बनाया है जंगे आजादी, यही बधाई। आ एक हिस्टोरिक मॉन्यूमेंट है, सारे पंजाबी मान करते हैं थोड़े ते मैं इन्ना कह सकता 100% रोल इस जगह मॉन्यूमेंट बनाने का भाजी का है। भावें पंजाब सरकार का चलो पैसा है, पर 100% योगदान प्लानिंग हाँ प्रस्ताव सारे ने, क्यों असी सानू मान है एज चीज बनाई है आपां नूं सारी एज जॉइंट पार्टीज, क्योंकि हुण आ गल होगी मीडिया की आजादी की। आपां सारे एज ऑल पार्टीज आपां नूं राष्ट्रपति या गवर्नर साहब नूं टाइम लेके जाना चाहिए, क्योंकि आ जिहड़ी वॉइस है, आ जिहड़ा आम आदमी पार्टी पंजाब का खजाना लुट के अपनी पार्टी को स्ट्रेंथन करने वास्ते हिंदुस्तान च लगी है, उन्होंने हिंदुस्तान की जनता को पता लगना चाहिए कि है असलियत की इन्हां दी। एक आम आदमी नहीं डिक्टेटर की पार्टी है। ते जो चीफ मिनिस्टर बारे मैं कहना चाहता है, एक तो निकम्मा नलायक निखित बंदा कोई नहीं हो सकता। भगवंत मान सब तो निखित नलायक, मैं लगता शर्म आती है कहते कि अपना चीफ मिनिस्टर है। ਮਾਨ ਕੈਬਨਿਟ ਦੇ ਮੰਤਰੀ ਦੇ ਕਥਿਤ ਅਸ਼ਲੀਲ ਵੀਡੀਓ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪਹਿਲੀ ਵਾਰ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਮੰਤਰੀ ਦੇ ਖਿਲਾਫ ਫੌਰਨ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਤੇ ਗੰਭੀਰ ਇਲਜ਼ਾਮ ਲੱਗੇ ਹਨ, ਉਹਨਾਂ ਨੂੰ ਕੈਬਨਿਟ ਵਿੱਚ ਰਹਿਣ ਦਾ ਹੱਕ ਨਹੀਂ ਹੈ। ਮੈਂ ਮੁੱਖ ਮੰਤਰੀ ਨੂੰ ਮੁੜ ਕਾਰਵਾਈ ਕਰਨ ਲਈ ਕਿਹਾ ਹੈ। ਰਾਜਪਾਲ ਦੇ ਇਸ ਬਿਆਨ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਉਜਾਗਰ ਕਰਨ ਅਤੇ ਮੰਤਰੀ ਦੇ ਕਥਿਤ ਵੀਡੀਓ ਨੂੰ ਰਾਜਪਾਲ ਨੂੰ ਸੌਂਪਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮਾਨ ਸਰਕਾਰ ਨੂੰ ਕਾਰਵਾਈ ਨਾ ਕਰਨ ਤੇ ਘੇਰਿਆ ਹੈ। ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਦੇ ਬਿਆਨ ਨੂੰ ਆਧਾਰ ਬਣਾ ਕੇ ਟਵੀਟ ਕਰਦੇ ਹੋਏ ਲਿਖਿਆ ਕਿ ਪੰਜਾਬ ਦੇ ਸੰਵਿਧਾਨਕ ਮੁਖੀ ਰਾਜਪਾਲ ਨੇ ਹੁਣ ਜਨਤਕ ਮੰਚ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਦਾਗੀ ਮੰਤਰੀ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਹਟਾਉਣ ਲਈ ਕਿਹਾ ਹੈ। ਜੇਕਰ ਹੁਣ ਵੀ ਅਰਵਿੰਦ ਕੇਜਰੀਵਾਲ ਦੇ ਵਿੱਚ ਕੋਈ ਨੈਤਿਕਤਾ ਬਚੀ ਹੈ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਮਾਨ ਫੌਰਨ ਮੰਤਰੀ ਨੂੰ ਡਿਸਮਿਸ ਕਰਕੇ ਗ੍ਰਿਫਤਾਰ ਕਰਨ। ਐਸਸੀ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਨੂੰ ਮੰਤਰੀ ਦੇ ਕਥਿਤ ਵੀਡੀਓ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਸਿੱਟ ਦਾ ਗਠਨ ਕੀਤਾ ਗਿਆ ਸੀ। ਇਸ ਦੀ ਅਗਵਾਈ ਡੀਆਈਜੀ ਨਰਿੰਦਰ ਭਾਰਗਵ ਨੂੰ ਸੌਂਪੀ ਗਈ ਸੀ। ਟੀਮ ਵਿੱਚ ਗੁਰਦਾਸਪੁਰ ਅਤੇ ਪਠਾਨਕੋਟ ਦੇ ਐਸਐਸਪੀ ਨੂੰ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਵਿਰੋਧੀ ਧਿਰ ਵਾਰ-ਵਾਰ ਜਾਂਚ ਨੂੰ ਲੈ ਕੇ ਸਵਾਲ ਚੁੱਕ ਰਿਹਾ ਹੈ। ਉਹਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਗਵਾਹ ਨੂੰ ਪੇਸ਼ ਕਰਨ ਵਾਲਿਆਂ ਨੂੰ ਤੰਗ ਕਰ ਰਹੀ ਹੈ। ਜਦੋਂ ਸੁਖਪਾਲ ਸਿੰਘ ਖਹਿਰਾ ਨੇ ਵੀਡੀਓ ਰਾਜਪਾਲ ਨੂੰ ਸੌਂਪਿਆ ਸੀ ਤਾਂ ਉਹਨਾਂ ਨੇ ਵੀਡੀਓ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਸੀ। ਵੀਡੀਓ ਸਹੀ ਸਾਬਤ ਹੋਣ ਤੋਂ ਬਾਅਦ ਪੀੜਤ ਆਪ ਵੀ ਸਾਹਮਣੇ ਆਇਆ ਸੀ ਅਤੇ ਉਸਨੇ ਕਿਹਾ ਸੀ ਕਿ ਵੀਡੀਓ 10 ਸਾਲ ਪੁਰਾਣਾ ਹੈ, ਪਰ ਉਸ ਨੂੰ ਧਮਕਾ ਕੇ ਇਹ ਕੰਮ ਕਰਵਾਇਆ ਗਿਆ ਸੀ। ਉਸਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਸੁਰੱਖਿਆ ਵੀ ਮੰਗੀ ਸੀ।
ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਦੇ ਖਿਲਾਫ ਅੰਦੋਲਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਨੂੰ ਸਾਲ 1983 ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਹਿਮਾਇਤ ਵੀ ਮਿਲ ਗਈ ਹੈ। ਕਪਿਲ ਦੇਵ ਦੀ ਅਗਵਾਈ ਵਾਲੀ 1983 ਦੀ ਕ੍ਰਿਕਟ ਟੀਮ ਵਿੱਚ ਦਿੱਗਜ ਓਪਨਰ ਸੁਨੀਲ ਗਵਾਸਕਰ, BCCI ਦੇ ਮੌਜੂਦਾ ਪ੍ਰਧਾਨ ਰੋਜਰ ਬਿਨੀ, ਦਿਲੀਪ ਮਦਨ ਲਾਲ ਸਮੇਤ ਕਈ ਖਿਡਾਰੀਆਂ ਨੇ ਕਿਹਾ ਹੈ ਕਿ ਰੈਸਲਰਾਂ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਜੋ ਕੁਝ ਹੋ ਰਿਹਾ ਹੈ ਉਹ ਬਹੁਤ ਹੀ ਦੁੱਖ ਦੀ ਗੱਲ ਹੈ। ਇਨ੍ਹਾਂ ਪਹਿਲਵਾਨਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਮੀਦ ਹੈ ਕਿ ਸਰਕਾਰ ਇਹਨਾਂ ਦੀ ਜ਼ਰੂਰ ਸੁਣੇਗੀ। ਇਸ ਤੋਂ ਪਹਿਲਾਂ ਦਿੱਗਜ ਭਾਰਤੀ ਗੇਂਦਬਾਜ਼ ਅਨਿਲ ਕੁੰਬਲੇ ਨੇ ਵੀ ਪਹਿਲਵਾਨਾਂ ਤੇ ਦਿੱਲੀ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਦੇਸ਼ ਦੇ ਖਿਡਾਰੀਆਂ ਦੀ ਗੱਲ ਸਰਕਾਰ ਨੂੰ ਸੁਣਨੀ ਚਾਹੀਦੀ ਹੈ। ਜਾਪਾਨ ਦੀ ਇੱਕ ਰੈਸਲਰ ਨੇ ਵੀ ਭਾਰਤੀ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। 1983 ਦੀ ਚੈਂਪੀਅਨ ਟੀਮ ਨੇ ਸਾਂਝਾ ਬਿਆਨ ਜਾਰੀ ਕਰਕੇ ਲਿਖਿਆ ਹੈ ਕਿ ਅਸੀਂ ਆਪਣੇ ਚੈਂਪੀਅਨ ਪਹਿਲਵਾਨਾਂ ਦੇ ਨਾਲ ਕੀਤੀ ਜਾ ਰਹੀ ਮਾੜੀ ਹਰਕਤਾਂ ਤੋਂ ਕਾਫੀ ਪਰੇਸ਼ਾਨ ਹਾਂ। ਸਾਨੂੰ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਉਹ ਆਪਣੀ ਮਿਹਨਤ ਨਾਲ ਲਿਆਏ ਹੋਏ ਮੈਡਲ ਗੰਗਾ ਵਿੱਚ ਸੁੱਟਣ ਬਾਰੇ ਸੋਚ ਰਹੇ ਹਨ। ਇਹਨਾਂ ਮੈਡਲਸ ਤੇ ਸਾਲਾਂ ਦੀ ਮਿਹਨਤ ਬਲੀਦਾਨ ਸ਼ਾਮਲ ਹੈ। ਇਹ ਮੈਡਲ ਨਾ ਸਿਰਫ ਉਹਨਾਂ ਦਾ ਮਾਣ ਹਨ ਬਲਕਿ ਦੇਸ਼ ਲਈ ਵੀ ਕੀਮਤੀ ਹਨ। ਕ੍ਰਿਕਟ ਟੀਮ ਨੇ ਸਾਂਝੇ ਬਿਆਨ ਵਿੱਚ ਲਿਖਿਆ ਕਿ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਾ ਲੈਣ। ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਸ਼ਿਕਾਇਤ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਜਲਦ ਤੋਂ ਜਲਦ ਹੱਲ ਕੱਢਿਆ ਜਾਵੇਗਾ। ਦੇਸ਼ ਦੇ ਕਾਨੂੰਨ ਨੂੰ ਕਾਇਮ ਰੱਖਿਆ ਜਾਵੇ। 1984 ਵਿੱਚ ਕੀਤੇ ਗਏ ਸਿੱਖ ਕਤਲੇਆਮ ਵਿੱਚ ਮੁੱਖ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਕੇਸ ਟ੍ਰਾਂਸਫਰ ਹੋਣ ਤੇ ਜਾਗੋ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੀੜਤ ਪਰਿਵਾਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਬੰਗਸ ਗੁਰਦੁਆਰਾ ਸਾਹਿਬ ਕੋਲ ਹਿੰਸਾ ਭੜਕਾਉਣ ਦੇ ਮੁੱਖ ਦੋਸ਼ੀ ਨੂੰ ਸਜ਼ਾ ਮਿਲਣ ਜਾ ਰਹੀ ਹੈ ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਉਸ ਸਮੇਂ ਕਤਲ ਕੀਤੇ ਗਏ ਬੇਕਸੂਰ ਸਿੱਖਾਂ ਨੂੰ ਇਨਸਾਫ ਦਿਵਾਉਣ ਵਿੱਚ ਕਾਮਯਾਬ ਹੋਏ ਹਾਂ। ਅੱਜ ਮੈਂ ਸਮਝਦਾ ਕਿ 39 ਸਾਲ ਦੀ ਲੜਾਈ ਤੋਂ ਬਾਅਦ ਸਾਨੂੰ ਕੁਝ ਰੌਸ਼ਨੀ ਮਿਲੀ ਹੈ ਕਿ ਜਿਸ ਬੰਦੇ ਨੂੰ ਸਰਕਾਰਾਂ 3 ਵਾਰੀ ਦੇ ਦੇਣ, ਉਸ ਨੂੰ ਕਲੀਨ ਚਿੱਟ ਦੇ ਦੇਣ, ਉਸ ਦਾ ਕਲੋਜ਼ਰ ਫਾਈਲ ਕਰ ਦੇਣ। 2007 ਵਿੱਚ, 2010 ਦੇ ਵਿੱਚ, 2014 ਦੇ ਵਿੱਚ ਕਿੱਦਾਂ ਅਸੀਂ ਲੜੇ ਆ ਉਹ ਵਾਪਸ ਕਰਾਉਣ ਵਾਸਤੇ ਜਿਹੜੀ ਕਲੋਜ਼ਰ ਰਿਪੋਰਟ ਸੀਗੀਆਂ। ਅੱਜ CBI ਨੇ ਚਾਰਜ ਸ਼ੀਟ ਫਾਈਲ ਕੀਤੀ ਹੈ ਜਿਹਦੇ ਵਿੱਚ ਮੈਂ ਸਮਝਦਾ ਕਿ 164 ਦੇ 2 ਬਿਆਨ ਹੋਏ ਨੇ। ਔਰ ਇਸ ਤੋਂ ਇਲਾਵਾ ਜਿਹੜਾ ਮੈਂ ਸਟਿੰਗ ਆਪਰੇਸ਼ਨ ਉਹਦਾ ਕੀਤਾ ਸੀਗਾ, ਉਹ ਸਟਿੰਗ ਆਪਰੇਸ਼ਨ ਦੇ ਵਿੱਚ ਉਹ 100 ਸਿੱਖ ਮਾਰਨ ਦੀ ਗੱਲ ਕਰਦਾ ਹੈ। ਉਹ ਫੋਰਨ ਬੈਂਕਾਂ ਦੇ ਵਿੱਚ 150 ਕਰੋੜ ਰੁਪਏ ਆਪਣਾ ਪਏ ਹੋਣ ਦੀ ਗੱਲ ਕਰਦਾ ਹੈ। ਉਹ ਹਾਈ ਕੋਰਟ ਦੇ ਜੱਜ ਪੁਆਇੰਟ ਦੀ ਗੱਲ ਕਰ ਸਕਦਾ ਕਿ ਮੇਰਾ ਕੌਣ ਵਿਗਾੜ ਸਕਦਾ ਕੁਝ ਜੇ ਮੈਂ ਐਡੀ ਕਤਲੇਆਮ ਕਰ ਦਿੱਤਾ। ਮੈਂ ਸਮਝਦਾ ਕਿ ਪੁਲ ਬੰਗਸ਼ ਦੇ ਕੇਸ 'ਚ ਜਿਹੜੇ 3 ਸਿੱਖ ਮਾਰੇ ਗਏ ਸੀਗੇ, ਉਹਨਾਂ ਦੇ ਜਿਹੜੀ ਲੜਾਈ ਕੌਮ ਨੇ ਲੜੀ ਹੈ ਔਰ ਅਸੀਂ ਇੱਕ ਵੱਡਾ ਹਿੱਸਾ ਇਹਦੇ 'ਚ ਨਿਭਾਇਆ ਹੈ। ਅੱਜ ਕੋਰਟ ਨੇ ਜਿਹੜਾ ਹੈ ਉਸ ਦਾ ਕੌਗਨੀਜੈਂਸ ਲਿਆ ਹੈ ਔਰ ਉਹਨਾਂ ਨੇ ਜਿਹੜਾ ਇਸ ਨੂੰ ਟ੍ਰਾਂਸਫਰ ਕਰ ਦਿੱਤਾ ਹੈ। ਜਿਹੜੀ MP ਔਰ MLA ਦੀ ਕੋਰਟ ਹੁੰਦੀ ਹੈ, 8 ਤਰੀਕ ਦੀ ਡੇਟ ਪਈ ਹੈ। CBI ਨੇ ਚਾਰਜ ਸ਼ੀਟ ਦੇ ਵਿੱਚ ਤੋਂ ਪਾਸੇ ਕਰਦੇ ਹੋਏ ਉਹਨਾਂ ਨੇ ਮੈਂ ਸਮਝਦਾ ਵਾਂ ਕਿ ਬਹੁਤ ਵੱਡਾ ਫੈਸਲਾ ਲਿਆ। ਕੌਮ ਦੀ ਜਿੱਤ ਹੋਈ ਹੈ, ਸਾਰਿਆਂ ਦੀ ਜਿੱਤ ਹੋਈ ਹੈ। ਜਿੰਨੇ ਗਵਾਹ ਨੇ, ਜਿੰਨੇ ਕੰਪਲੇਨੈਂਟ ਨੇ, ਜਿੰਨੀਆਂ ਅਰਦਾਸਾਂ ਨੇ ਲੋਕਾਂ ਦੀਆਂ, ਜਿੰਨੇ ਹਿੰਦੁਸਤਾਨ ਦੇ ਵਿੱਚ ਮੈਂ ਸਮਝਦਾ ਵਾਂ ਕਿ ਇਨਸਾਫ ਪਸੰਦ ਲੋਕ ਨੇ, ਅੱਜ ਉਹਨਾਂ ਦੀ ਜਿੱਤ ਹੋਈ ਹੈ ਕਿ ਜਦੋਂ ਕਾਤਲਾਂ ਨੂੰ ਸਰਕਾਰਾਂ ਵੀ ਬਚਾਣੀਆਂ ਚਾਹਣ। ਸੱਜਣ ਕੁਮਾਰ ਹੋ ਗਿਆ 5 ਸਾਲ ਤੋਂ ਅੰਦਰ ਹੈ। ਹੁਣ ਇਹ ਤੁਹਾਡੇ ਸਾਹਮਣੇ ਹੈ ਕਿ ਟਾਈਟਲਰ ਦਾ ਰਾਹ ਖੁੱਲ ਗਿਆ ਹੈਗਾ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਦੋਵੇਂ ਕੇਸਾਂ ਦੇ ਵਿੱਚ ਮੈਨੂੰ ਇੱਕ ਵੱਡੀ ਭੂਮਿਕਾ ਕੌਮ ਵਾਸਤੇ, ਪੰਥ ਵਾਸਤੇ ਲੜਾਈ ਕਰਦੇ ਹੋਏ ਨੂੰ ਨਿਭਾਉਣ ਦਾ ਮੌਕਾ ਮਿਲਿਆ। ਸਰ ਕਿਹੜੇ ਮਾਮਲਾ ਸੀ ਇਹ ਪੁਲ ਬੰਗਸ਼ ਗੁਰਦੁਆਰੇ ਦਾ ਜੀ 3 ਲੋਕਾਂ ਦਾ ਕਤਲ ਹੋਇਆ ਸੀਗਾ ਔਰ ਮੈਂ ਸਮਝਦਾ ਹਾਂ ਕਿ 1 ਨਵੰਬਰ ਨੂੰ ਔਰ 1 ਨਵੰਬਰ ਨੂੰ ਤੋਂ ਬਾਅਦ ਸਾਰੀ ਅਖਬਾਰਾਂ 'ਚ ਇਹਦਾ ਨਾਂ ਆਉਂਦਾ ਰਿਹਾ, ਲੇਕਿਨ ਇਹਦੇ ਖਿਲਾਫ ਕੋਈ FIR ਨਹੀਂ। ਜਿਹੜੀ ਕਮਿਸ਼ਨ ਬਣਿਆ ਸੀਗਾ 2005 ਦੇ ਵਿੱਚ, ਨਾਨਾਵਤੀ ਕਮਿਸ਼ਨ 'ਚ ਪਹਿਲੀ ਵਾਰੀ ਇਹਦਾ ਨਾਂ ਆਇਆ ਸੀ। 2006-7 ਦੇ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇੱਕ ਵਾਰੀ ਤਾਂ ਕਹਿ ਦਿੱਤਾ ਸੀਗਾ ਕੋਈ ਰਜਿਸਟਰ, ਕੋਈ FIR ਨਹੀਂ ਹੋਣੀ। ਲੇਕਿਨ ਜਦੋਂ ਸਾਰੀ ਕੌਮ ਲੜੀ ਔਰ ਕਾਂਗਰਸ ਦੇ ਘਟਕ ਦਲ ਵੀ ਸਾਡੇ ਨਾਲ ਆ ਗਏ, ਕਾਂਗਰਸ ਨੂੰ FIR ਰਜਿਸਟਰ ਕਰਾਣੀ ਪਈ ਔਰ ਇਹਦੀ ਮਿਨਿਸਟਰੀ ਤੋਂ ਇਸ ਨੂੰ ਬਾਹਰ ਕੱਢਣਾ ਪਿਆ। ਔਰ ਯਾਦ ਹੈ ਕਿ 2009 ਦੇ ਵਿੱਚ ਅਸੀਂ ਮੋਰਚਾ ਲਾਇਆ ਸੀ, ਸੱਜਣ ਟਾਈਟਲਰ ਦੋਵਾਂ ਦੀ ਟਿਕਟਾਂ ਕਟਾਈਆਂ ਸੀਗੀਆਂ। ਇੱਕ ਲੰਬੀ ਲੜਾਈ ਲੜੀ ਹੈ ਕੌਮ ਨਾਲ। ਇੰਨੀਆਂ ਗੱਲਾਂ ਨੇ ਜੇ ਮੈਂ ਦੱਸਣਾ ਚਾਹਾਂ ਤਾਂ ਮੇਰਾ ਖਿਆਲ ਸ਼ਾਮ ਹੋ ਜਾਏ। ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਖਾਪ ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਸਮੇਤ ਕਈ ਸੰਗਠਨਾਂ ਨੇ ਦੇਸ਼ ਦੇ ਪਹਿਲਵਾਨਾਂ ਦੇ ਸਮਰਥਨ ਵਿੱਚ ਆਪਣੀ ਆਵਾਜ਼ ਲਾਮਬੰਦ ਕੀਤੀ ਹੈ, ਜੋ ਬ੍ਰਿਜਭੂਸ਼ਣ ਸਿੰਘ ਵਿਰੁੱਧ ਕਾਰਵਾਈ ਦੀ ਮੰਗ ਤੇ ਅੜੇ ਹੋਏ ਹਨ।
ਮੁਜ਼ੱਫਰਨਗਰ ਤੋਂ ਬਾਅਦ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਵੀ ਪਹਿਲਵਾਨਾਂ ਦੇ ਸਮਰਥਨ ਵਿੱਚ ਖਾਪ ਮਹਾਪੰਚਾਇਤ ਹੋ ਰਹੀ ਹੈ। ਕਿਸਾਨ ਆਗੂ ਰਾਕੇਸ਼ ਟਕੈਤ ਅੱਜ ਇੱਥੇ ਪਹਿਲਵਾਨਾਂ ਦੇ ਸਮਰਥਨ ਵਿੱਚ ਹੋ ਰਹੀ ਮਹਾਪੰਚਾਇਤ ਵਿੱਚ ਪਹੁੰਚ ਗਏ ਹਨ ਅਤੇ ਬਾਕੀ ਕਿਸਾਨ ਅਤੇ ਖਾਪ ਆਗੂ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ ਨੇ ਦਿੱਲੀ ਪੁਲਿਸ ਦੇ ਵਿਚਾਰ ਅਧੀਨ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਕੇਸਾਂ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਨਾ ਕਰਨ ਲਈ ਅੰਦੋਲਨ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਕੈਤ ਦੇ ਸੱਦੇ ਤੇ ਵੀਰਵਾਰ ਨੂੰ ਮੁਜ਼ੱਫਰਨਗਰ ਵਿੱਚ ਹੋਈ ਮਹਾਪੰਚਾਇਤ ਵਿੱਚ ਕੁਰੂਕਸ਼ੇਤਰ 'ਚ ਆਰ-ਪਾਰ ਦੀ ਲੜਾਈ ਲੜਨ ਦੀ ਗੱਲ ਕਹੀ ਗਈ ਸੀ। ਦੱਸਦੀ ਕਿ ਇਸ ਤੋਂ ਪਹਿਲਾਂ ਯੂਪੀ ਦੇ ਮੁਜ਼ੱਫਰਨਗਰ ਦੇ ਸੋਰਮ ਵਿੱਚ ਸਰਵ ਖਾਪ ਮਹਾਪੰਚਾਇਤ ਬੁਲਾਈ ਗਈ ਸੀ। ਇਸ ਮਹਾਪੰਚਾਇਤ ਵਿੱਚ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੀਆਂ 50 ਖਾਪ ਪੰਚਾਇਤਾਂ ਨੇ ਭਾਗ ਲਿਆ ਸੀ। ਮਹਾਪੰਚਾਇਤ ਵਿੱਚ ਪਹਿਲਵਾਨਾਂ ਦੀ ਹਿਮਾਇਤ ਕਰਨ ਦਾ ਫੈਸਲਾ ਲਿਆ ਗਿਆ ਹੈ। ਸੋਰਮ ਪਿੰਡ ਵਿੱਚ ਹੋਈ ਮਹਾਪੰਚਾਇਤ ਵਿੱਚ ਫੈਸਲਾ ਕੀਤਾ ਗਿਆ ਕਿ ਮਹਿਲਾ ਪਹਿਲਵਾਨਾਂ ਅਤੇ ਉਹਨਾਂ ਦੇ ਮੈਡਲ ਦੇਸ਼ ਦੀ ਵਿਰਾਸਤ ਹਨ ਅਤੇ ਉਹਨਾਂ ਨਾਲ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਫਿਰ ਭਾਵੇਂ ਉਸ ਲਈ ਅੰਦੋਲਨ ਦਾ ਸਹਾਰਾ ਕਿਉਂ ਨਾ ਲੈਣਾ ਪਵੇ। ਮਹਾਪੰਚਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਪਹਿਲਵਾਨਾਂ ਨੂੰ ਮੈਡਲ ਗੰਗਾ ਵਿੱਚ ਨਹੀਂ ਸੁੱਟਣੇ ਚਾਹੀਦੇ, ਬਲਕਿ ਕੌਮਾਂਤਰੀ ਕੁਸ਼ਤੀ ਮਹਾਸੰਘ ਰਾਹੀਂ ਨਿਲਾਮੀ ਲਈ ਰੱਖਣੇ ਚਾਹੀਦੇ ਹਨ। ਇਸ ਦੌਰਾਨ BKU ਆਗੂ ਰਾਕੇਸ਼ ਟਕੈਤ ਨੇ ਕਿਹਾ ਕਿ ਸਰਕਾਰ ਨਾਲ ਗੱਲਬਾਤ ਦੇ ਸਾਰੇ ਰਾਹ ਹੁਣ ਖੁੱਲੇ ਹਨ। ਸਭ ਤੋਂ ਪਹਿਲਾਂ ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਪਹਿਲਵਾਨਾਂ ਦਾ ਪੱਖ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਜੇਕਰ ਇਸ ਤੇ ਵੀ ਕੋਈ ਰਸਤਾ ਨਾ ਨਿਕਲਿਆ ਤਾਂ ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣ ਲਈ ਅੰਦੋਲਨ ਦਾ ਰਾਹ ਚੁਣਿਆ ਜਾਵੇਗਾ। ਰਾਕੇਸ਼ ਟਕੈਤ ਨੇ ਦੱਸਿਆ ਕਿ ਅੱਜ ਕੁਰੂਕਸ਼ੇਤਰ ਵਿੱਚ ਹੋਣ ਵਾਲੀ ਪੰਚਾਇਤ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਇੱਕ ਕਮੇਟੀ ਬਣਾਈ ਜਾਵੇ ਅਤੇ ਇਸ ਦੇ ਮੈਂਬਰਾਂ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਭੇਜਿਆ ਜਾਵੇਗਾ। ਹਾਲਾਂਕਿ ਉਹਨਾਂ ਸਪਸ਼ਟ ਕਿਹਾ ਹੈ ਕਿ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਤੋਂ ਘੱਟ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਭਾਸ਼ਾ ਦੇ ਦਰਜੇ ਤੋਂ ਹਟਾਉਣ ਦਾ ਸਖਤ ਵਿਰੋਧ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਹਰਿਆਣਾ ਅਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਪੰਜਾਬ ਦੀ ਵਿਰਾਸਤ ਪੰਜਾਬ ਯੂਨੀਵਰਸਿਟੀ ਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ। ਸਰਕਾਰ ਸਿੱਧੇ ਤੌਰ ਤੇ ਨਹੀਂ ਕਰ ਸਕਦੀ, ਇਸ ਲਈ ਇਹੋ ਜਿਹੀਆਂ ਸਾਜ਼ਿਸ਼ਾਂ ਕਰਕੇ ਯੂਨੀਵਰਸਿਟੀ ਦੇ ਮਾਮਲੇ ਵਿੱਚ ਦਖਲ ਦੇ ਰਹੀ ਹੈ। ਅੱਜ ਬੜੇ ਇੱਕ ਇੰਪੋਰਟੈਂਟ ਵਿਸ਼ੇ ਤੇ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਦੇ ਤੱਕ ਇੱਕ ਗੱਲ ਪਹੁੰਚਾਉਣੀ ਚਾਹੁੰਦਾ। ਪਿਛਲੇ ਕੁਝ ਸਮੇਂ ਤੋਂ BJP RSS ਨੇ ਇੱਕ ਏਜੰਡੇ ਦੇ ਤਹਿਤ, ਇੱਕ ਪਲਾਨ ਦੇ ਤਹਿਤ ਤਕੜੇ ਹੋ ਕੇ ਲੱਗੇ ਹੈ ਕਿ ਕਿਵੇਂ ਨਾ ਕਿਵੇਂ ਪੰਜਾਬ ਯੂਨੀਵਰਸਿਟੀ ਤੇ ਕੰਟਰੋਲ ਕੀਤਾ ਜਾਵੇ। ਪੰਜਾਬ ਯੂਨੀਵਰਸਿਟੀ ਆਪਦਾ ਏਜੰਡਾ ਚਲਾ ਸਕਣ, ਪੰਜਾਬ ਯੂਨੀਵਰਸਿਟੀ 'ਚ ਜਿਹੜਾ ਸਿਲੇਬਸ ਹੈ, ਪੜ੍ਹਾਈ ਹੈ, ਆਪਦੇ ਮੁਤਾਬਿਕ ਕਰ ਸਕਣ। ਜੋ ਇਤਿਹਾਸ ਇਹ ਪੜ੍ਹਾਉਣਾ ਚਾਹੁੰਦੇ ਹੈ ਉਹ ਅੱਜ ਦੀ ਪੀੜ੍ਹੀ ਨੂੰ ਪੜ੍ਹਾ ਸਕਣ, ਤਾਂ ਕਿ ਇਹਨਾਂ ਦੇ ਏਜੰਡੇ ਨਾਲ ਨੌਜਵਾਨ ਜਿਹੜਾ ਅੱਜ ਦਾ ਉਹ ਬ੍ਰੇਨ ਵਾਸ਼ ਹੋ ਸਕੇ। ਬੜੇ ਲੰਮੇ ਸਮੇਂ ਤੋਂ ਲੱਗੇ ਸੀ। ਤੁਹਾਨੂੰ ਯਾਦ ਹੋਣਾ ਹੈ, ਕੁਝ ਸਮਾਂ ਪਹਿਲਾਂ ਇੱਕ ਇਹਨਾਂ ਨੇ ਚਾਂਸਲਰਸ ਹਾਈ ਲੈਵਲ ਕਮੇਟੀ ਔਨ ਗਵਰਨੈਂਸ ਰਿਫਾਰਮਸ ਬਣਾਈ ਸੀ ਪੰਜਾਬ ਯੂਨੀਵਰਸਿਟੀ 'ਚ, ਜਿਹਦੇ ਰਾਹੀਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਕੈਰੈਕਟਰ ਤੇ ਨੇਚਰ ਹੈ ਉਹਨੂੰ ਚੇਂਜ ਕਰਨ ਦੀ ਇੱਕ ਬੜਾ ਵੱਡੀ ਯਤਨ ਤੇ ਕੋਸ਼ਿਸ਼ ਕੀਤੀ ਸੀ। ਕਿਉਂਕਿ ਪੰਜਾਬ ਯੂਨੀਵਰਸਿਟੀ ਇਜ਼ ਦ ਓਨਲੀ ਯੂਨੀਵਰਸਿਟੀ ਇਨ ਦ ਕੰਟਰੀ ਜਿਹਦੀ ਇੱਕ ਆਟੋਨਮਸ ਇਲੈਕਟਿਡ ਬਾਡੀ ਹੈ ਜਿਹੜੀ ਯੂਨੀਵਰਸਿਟੀ ਨੂੰ ਗਵਰਨ ਕਰਦੀ ਹੈ, ਜਿਹੜੀ ਸੈਨੇਟ ਤੇ ਸਿੰਡੀਕੇਟ ਕਹਿੰਦੇ ਆ ਜਿਹਨੂੰ ਆਪਾਂ। ਕਿਸੇ ਯੂਨੀਵਰਸਿਟੀ 'ਚ ਹਿੰਦੁਸਤਾਨ ਦੇ ਵਿੱਚ ਇਹ ਸਿਸਟਮ ਨਹੀਂ ਹੈ। ਇੱਕ ਬੜਾ ਡੈਮੋਕ੍ਰੈਟਿਕਲੀ ਇਲੈਕਟਿਡ ਸਿਸਟਮ ਉੱਥੇ ਚੱਲਦਾ ਹੈ। ਉਹ ਸਿਸਟਮ ਹੋਣ ਕਰਕੇ ਦੈਟ ਸਿਸਟਮ ਵਾਸ ਇਨ ਪਲੇਸ ਤੇ ਇਹਨਾਂ ਦੀਆਂ ਜਿਹੜੇ ਮਨਸੂਬੇ ਸੀ ਉਹ ਕਾਮਯਾਬ ਨਹੀਂ ਹੋ ਰਹੇ ਸੀ। ਸੋ ਇਹਨਾਂ ਨੇ ਉਹਦੇ 'ਚ ਪਹਿਲਾਂ ਕੋਸ਼ਿਸ਼ ਕੀਤੀ ਕਿ ਉਹਦਾ ਡੈਮੋਕ੍ਰੈਟਿਕ ਕੈਰੈਕਟਰ ਚੇਂਜ ਕੀਤਾ ਜਾਵੇ। ਸੈਨੇਟ ਦੇ ਵਿੱਚ ਇਲੈਕਟਿਡ ਦੀ ਥਾਂ ਤੇ ਨੋਮੀਨੇਟਡ ਮੈਂਬਰਸ ਪਾ ਦਿੱਤੇ ਜਾਣ, ਸਿੰਡੀਕੇਟ ਦੇ ਵਿੱਚ ਇਲੈਕਟਿਡ ਦੀ ਜਗ੍ਹਾ ਨੋਮੀਨੇਟਡ ਮੈਂਬਰਸ ਪਾ ਦਿੱਤੇ ਜਾਣ, ਪੰਜਾਬ ਦੇ ਕਾਲਜਸ ਡਿਸਐਫੀਲੀਏਟ ਕਰ ਦਿੱਤੇ ਜਾਣ ਤੇ ਯੂਨੀਵਰਸਿਟੀ ਦਾ ਦਾਇਰਾ ਖਰੜ ਮੋਹਾਲੀ ਤੱਕ ਸੀਮਿਤ ਕਰਕੇ, ਤਾਂ ਕਿ ਪੰਜਾਬ ਦਾ ਜਿਹੜਾ ਕਲੇਮ ਹੈ ਉਹਦੇ ਤੇ, ਪੰਜਾਬ ਦਾ ਜਿਹੜਾ ਹੋਲਡ ਹੈ ਉਹਦੇ ਤੇ, ਉਹਨੂੰ ਡਾਇਲਿਊਟ, ਉਹਨੂੰ ਖਤਮ ਕੀਤਾ ਜਾ ਸਕੇ। ਉਸ ਵੇਲੇ ਬੜਾ ਵਿਰੋਧ ਹੋਇਆ ਇਸ ਦਾ। ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ ਤੇ ਉਹ ਗੱਲ ਠੰਡੇ ਬਸਤੇ 'ਚ ਪੈ ਗਈ। ਮੇਰੇ ਕੋਲੇ ਉਹ ਰਿਪੋਰਟ ਹੈ, ਮੈਂ ਉਸ ਵੇਲੇ ਵੀ ਤੁਹਾਨੂੰ ਦਿਖਾਈ ਸੀ, ਜਿਹੜੀ ਗਵਰਨੈਂਸ ਰਿਫਾਰਮਸ ਦੀ ਐਡੀ ਮੋਟੀ ਇਹਨਾਂ ਨੇ ਇੱਕ ਰਿਪੋਰਟ ਬਣਾਈ ਸੀ। ਉਸ ਤੋਂ ਬਾਅਦ ਸਮੇਂ-ਸਮੇਂ ਤੇ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਜਿਵੇਂ ਪੰਜਾਬੀ ਕੰਪਲਸਰੀ ਸਬਜੈਕਟ ਹੈ, ਹੁਣ ਤੱਕ ਸੀਗਾ, ਉਹਨੂੰ ਇਹਨਾਂ ਨੇ
ਕੰਪਲਸਰੀ ਤੋਂ ਐਬਿਲਿਟੀ ਐਨਹਾਂਸਮੈਂਟ ਕੋਰਸ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਆ। ਖਬਰਾਂ ਵੀ ਲੱਗੀਆਂ, ਪੰਜਾਬ यूनिवर्सिटी ने नए कोर्स कंटेंट में कंपलसरी पंजाबी विषय हटाया। हुण चाहे जो मर्जी कही जाने ये नहीं सी, ये फैसला नहीं सी, बट दिस वॉज पार्ट ऑफ द एजेंडा दैट वॉज सर्कुलेटेड। आ मेरे को खबर है। हाउएवर द एजेंडा अप्रूव्ड बाय द पंजाब यूनिवर्सिटी सिंडिकेट फॉर अडॉप्शन ऑफ नेशनल एजुकेशन पॉलिसी in May 27 listed Punjabi as an ability enhancement course. So पंजाब यूनिवर्सिटी च पंजाबी जिहड़ी है इन्हां ने कोशिश की कि कंपलसरी सबजैक्ट जिहड़ा पढ़ाया जाता सारे सालां च उहनूं खत्म किया जा सके। उत्थे भी पंजाबियां ने विरोध किया। हुण उहदे च भी गेर कदे पछां नूं पा लैंदे, कदे गांह नूं पा लैंदे है। ये सारियां गल्लां दे विच हुण एक नवीं साजिश रची गई एंड जिहनूं आपां अंग्रेजी च कह दिंदे स्ट्रेंज बेड फेलोज। खैर नॉट सो स्ट्रेंज नाउ, हुण तां लोकां नूं पता है कि जिहड़ी आम आदमी पार्टी है, पंजाब दी सरकार है, किवें बीजेपी दे इशारिਆਂ ते चलदी है, आरएसएस दे एजेंडे ते चलदी है। हुण इन्हां ने की कीता, कल एक मीटिंग होई, पंजाब दे गवर्नर ने कॉल कीती सीएम हरियाणा ते सीएम पंजाब दी। ਉਹਦਾ एजेंडा की सी? एजेंडा ये सी कि हरियाणे के कॉलेजेस नूं पंजाब यूनिवर्सिटी च अफिलीएशन देना। ये बड़ी डूंगी साजिश है, ये मैं तुहाडे कोले सारी सामने रखूंगा। पंजाब यूनिवर्सिटी दे विच हरियाणे के कॉलेजेस नूं अफिलीएशन देना उस मीटिंग का एजेंडा सी। ते हरियाणा कहंदा तुसीं साडे कॉलेज अफिलीएट कर दिओ, असीं पंजाब यूनिवर्सिटी दे विच फंड आपदे वल्लों भी देवांगे। पहली गल तो मैं ये पुछनी चाहना कि पंजाब यूनिवर्सिटी ने कदों मंग की हरियाणे तो जाके फंडां दी? दिखा देन कि पंजाब यूनिवर्सिटी ने कोई चिट्ठी लिखी होवे, पंजाब यूनिवर्सिटी की सैनेट ने, सिंडिकेट ने, किसी ने क्या होवे। सो एक सोची समझी साजिश बीजेपी आरएसएस गवर्नर राही हरियाणे का मुख्यमंत्री ते पंजाब का मुख्यमंत्री, क्योंकि हरियाणे के मुख्यमंत्री की उस मीटिंग तो बाद एक स्टेटमेंट मीडिया दे विच है कि ये सारी गलबात ते पंजाब के मुख्यमंत्री का पॉजिटिव hunगारा सी। तुसी सारिਆਂ ने वो चलाई है। पॉजिटिव hunगारा सी कि हरियाणे के कॉलेज तुसी पंजाब यूनिवर्सिटी च अफिलीएट कर दिओ। हुण तुसी पुछोगे जे अफिलीएट हुंदे है या मैं लोकां नूं दसना चाहना है कि उहदे च फिर नुकसान पंजाब दा की है? बड़ा वड्डा नुकसान है उहदे च पंजाब च। कॉलेज हरियाणे दे, पहलां तां मैं ये स्पष्ट कर दियां कि हरियाणे के कॉलेज अज तो तकरीबन 50 साल पहला वॉलंटरीली हरियाणे ने आपदे कॉलेजेस डिसअफिलीएट किए सी पंजाब यूनिवर्सिटी। पहला पंजाब यूनिवर्सिटी के कॉलेजेस, पंजाब यूनिवर्सिटी दे विच हरियाणे दे ते हिमाचल दे दोनों दे कॉलेज हुंदे सी। ये इंटर स्टेट बॉडी सी उदों। तां ही जिहड़ा इहदा चांसलर सी वो हिंदुस्तान का वाइस प्रेजिडेंट सी, उप राष्ट्रपति सी। बाकी यूनिवर्सिटियां दे सूबे दे गवर्नर हुंदे है, पर इत्थे वाइस प्रेजिडेंट सी क्योंकि ये इंटर स्टेट बॉडी सी। समय नाल हिमाचल ने आपदे कॉलेज विड्रॉ किए, समय नाल हरियाणे ने आपदे वॉलंटरीली कॉलेज विड्रॉ किए ते ग्रांट देनियां भी पंजाब यूनिवर्सिटी नूं बंद करतीआं। जदों बंद करतीआं ते हुण इन्हां दी मंशा ये है कि असीं दोबारा अफिलीएट करा के, क्योंकि होर कितों हथ नहीं अड़ रहा, कॉलेजेस हरियाणे दे अफिलीएट कराओ। सुभावक है जो कॉलेज हरियाणे के अफिलीएट होणगे तो सैनेट ते सिंडिकेट दे विच मैंबर भी हरियाणे चों होर आउणगे। सैनेट ते सिंडिकेट दे विच बीजेपी आरएसएस के मैंबरस की नॉमिनेशन हरियाणे चों, इहदा एक वड्डी मंशा है। दूजी मंशा ये है कि जो हरियाणे के कॉलेज अफिलीएट हो गए, हरियाणे चों आरएसएस बैकग्राउंड के प्रोफैसरस, आरएसएस बैकग्राउंड के टीचरस पंजाब यूनिवर्सिटी दे विच लिया के फिट कर दो, जिहदे नाल पंजाबी नूं डायल्यूट करो, पंजाब दी हिस्टरी, पंजाब दे कल्चर नूं डायल्यूट करो। ते ओही गल जिहड़ी मैं पहलां कही कि जो ये पढ़ाउणा चाहुंदे है उहनूं लागू करो। ये कल दी मीटिंग दा ये सारा एजेंडा जिहड़ा सी वो इह सी। मैं हैरान है पंजाब सरकार ते, आम आदमी पार्टी दी सरकार ते। आम आदमी पार्टी दी सरकार ने एक पंजाब विधान सभा 2022 30 जून नूं एक रेजोल्यूशन लिआंदा सी। उदों भी पंजाब यूनिवर्सिटी का रौला पै रहा सी कि असीं पंजाब यूनिवर्सिटी का कैरेक्टर ते नेचर चेंज नहीं होण देवांगे,
ਤੇ ਮੀਤ ਹੇਅਰ ਦੀ ਸਟੇਟਮੈਂਟ ਸੀ, ਉਸ ਵੇਲੇ ਐਜੂਕੇਸ਼ਨ ਮਿਨਿਸਟਰ ਸੀ, ਕਿ ਜੇ ਫੰਡਸ ਦੀ ਪ੍ਰੋਬਲਮ ਹੈ, ਪੰਜਾਬ ਇਜ਼ ਵਿਲਿੰਗ ਟੂ ਗਿਵ 100% ਫੰਡਸ ਟੂ ਪੰਜਾਬ ਯੂਨੀਵਰਸਿਟੀ। ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ 100 ਦਾ 100 ਪੈਸੇ ਅਸੀਂ ਪੰਜਾਬ ਦੇਣ ਨੂੰ ਤਿਆਰ ਹਾਂ। ਤੇ ਫਿਰ ਜੇ ਪੰਜਾਬ 100 ਚੋਂ 100 ਪੈਸੇ ਦੇਣ ਨੂੰ ਤਿਆਰ ਹੈ, ਤੇ ਫਿਰ ਕੱਲ ਮੁੱਖ ਮੰਤਰੀ ਉੱਥੇ ਕੀ ਕਰਨ ਗਿਆ ਸੀ? ਉਹ ਮੀਟਿੰਗ ਦਾ ਏਜੰਡਾ ਫਿਰ ਕੀ ਸੀ? ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸਵਾਲ ਕਰਨੇ ਚਾਹੁੰਦਾ, ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹੈ ਕਿ ਉਸ ਮੀਟਿੰਗ ਦੇ ਵਿੱਚ ਕੀ ਕਰਨਗੇ। ਗਵਰਨਰ ਸਾਹਿਬ ਨੂੰ ਜੇ ਉੱਥੇ ਚਲੇ ਗਏ ਸੀ ਤਾਂ ਗਵਰਨਰ ਸਾਹਿਬ ਨੂੰ ਇਹ ਕਿਉਂ ਨਹੀਂ ਪੁੱਛਿਆ ਕਿ ਜੇ ਪੰਜਾਬ ਯੂਨੀਵਰਸਿਟੀ ਦੀ ਮੀਟਿੰਗ ਹੈ ਤੇ ਹਰਿਆਣੇ ਦਾ ਮੁੱਖ ਮੰਤਰੀ ਕਿਸ ਹੱਕ ਨਾਲ ਇਸ ਮੀਟਿੰਗ 'ਚ ਬੈਠਾ? ਕੀ ਕਲੇਮ ਹੈ ਹਰਿਆਣੇ ਦੇ ਮੁੱਖ ਮੰਤਰੀ ਦਾ ਕਿ ਪੰਜਾਬ ਯੂਨੀਵਰਸਿਟੀ ਦੀ ਮੀਟਿੰਗ ਦੇ ਵਿੱਚ ਉਹ ਸ਼ਾਮਲ ਹੋਵੇ? ਹਰਿਆਣੇ ਦੇ ਕਾਲਜਸ ਉਹਦੇ ਨਾਲ ਐਫੀਲੀਏਟਡ ਨਹੀਂ ਹੈ। ਪੰਜਾਬ ਯੂਨੀਵਰਸਿਟੀ ਹਰਿਆਣੇ ਤੋਂ ਕੋਈ ਫੰਡ ਨਹੀਂ ਲੈਂਦੀ। ਪੰਜਾਬ ਯੂਨੀਵਰਸਿਟੀ ਦਾ ਹਰਿਆਣੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੇ ਫਿਰ ਹਰਿਆਣੇ ਦਾ ਮੁੱਖ ਮੰਤਰੀ ਉੱਥੇ ਕੀ ਕਰਦਾ ਸੀ? ਇਹ ਪੰਜਾਬ ਦੇ ਮੁੱਖ ਮੰਤਰੀ ਨੇ ਸਵਾਲ ਕਿਉਂ ਨਹੀਂ ਕੀਤਾ ਗਵਰਨਰ ਨੂੰ? ਊਂ ਤਾਂ ਬੜੀਆਂ ਚਿੱਠੀਆਂ ਲਿਖ ਦਿੰਦੇ ਆ ਗਵਰਨਰ ਨੂੰ, ਤੇ ਉੱਥੇ ਜਾ ਕੇ ਮਾਊ ਬਣ ਕੇ ਸਹਿਮਤੀਆਂ ਦੇ ਕੇ ਪੋਜ਼ਿਟਿਵ ਹੰਗਾਰੇ ਦੇ ਕੇ ਤੇ ਵਾਪਸ ਆ ਜਾਂਦੇ ਆ। ਇਹ ਹਾਥੀ ਕੇ ਦਾंत ਖਾਣੇ ਕੋ ਔਰ ਦਿਖਾਣੇ ਕੋ ਔਰ, ਇਹ ਹਾਲ ਹੋਇਆ ਪਿਆ ਇਹਨਾਂ ਦਾ। ਦੂਜੀ ਗੱਲ ਮੈਂ ਇੱਕ ਚੀਜ਼ ਹੋਰ ਰੱਖਣੀ ਚਾਹੁੰਦਾ ਤੁਹਾਡੇ ਸਾਹਮਣੇ ਕਿ ਇਹ ਜਿਹੜੀਆਂ ਸਾਜ਼ਿਸ਼ਾਂ ਸਾਰੀਆਂ ਚੱਲ ਰਹੀਆਂ, ਜਿਵੇਂ ਮੈਂ ਜ਼ਿਕਰ ਕੀਤਾ, ਬੀਜੇਪੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬੀਜੇਪੀ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਤੇ ਲਾਗੂ ਸਾਰਾ ਏਜੰਡਾ ਜੋ ਬੀਜੇਪੀ ਚਾਹੁੰਦੀ ਹੈ ਇਹਨਾਂ ਰਾਹੀਂ ਹੋ ਰਿਹਾ। ਵੱਖਰੇ ਵਿਧਾਨ ਸਭਾ ਦੀ ਗੱਲ ਹੋਈ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੀ ਬਿਲਡਿੰਗ ਦੀ ਗੱਲ ਹੁੰਦੀ ਹੈ। ਚੰਡੀਗੜ੍ਹ ਦੇ ਵਿੱਚ ਪੰਜਾਬੀ ਨੂੰ ਜਦੋਂ ਦਰਜਾ ਘਟਾਇਆ ਜਾਂਦਾ ਹੈ, ਸਾਡੇ ਪੰਜਾਬ ਗਵਰਨਮੈਂਟ ਦਾ ਜਿਹੜਾ ਰੇਸ਼ੋ 60-40 ਆ ਉਹਨੂੰ ਡਾਇਲਿਊਟ ਕੀਤਾ ਜਾਂਦਾ ਹੈ। ਪੰਜਾਬ ਦੇ ਪਾਣੀ ਰਾਜਸਥਾਨ ਨੂੰ ਦਿੱਤੇ ਜਾਂਦੇ ਆ। ਪੰਜਾਬ ਦੇ ਜਿਹੜਾ SYL ਦਾ ਇਸ਼ੂ ਹੈ ਉਹਦੇ ਤੇ ਅਰਵਿੰਦ ਕੇਜਰੀਵਾਲ ਤੇ ਹਰਿਆਣੇ ਦੇ ਇਹਨਾਂ ਦੇ ਲੀਡਰ ਪਹਿਲੀ ਗਰੰਟੀ ਹਰਿਆਣੇ ਨੂੰ ਦਿੰਦੇ ਆ ਕਿ ਅਸੀਂ SYL ਬਣਾਵਾਂਗੇ, 24 ਸਾਡੀ ਸਰਕਾਰ ਬਣਾਓ। ਇਹ ਸਾਰੀਆਂ ਚੀਜ਼ਾਂ ਇਹ ਦੋਨੋਂ ਪਾਰਟੀਆਂ ਰਲ ਕੇ ਕਰ ਰਹੀਆਂ, ਦੋਨਾਂ ਦੀ ਮਿਲੀ ਭੁਗਤ ਹੈ। ਸਾਂਝੇ ਤੌਰ ਤੇ ਪਲੈਨਿੰਗ ਹੁੰਦੀ ਹੈ, ਸਾਂਝੇ ਤੌਰ ਤੇ ਚਾਲਾਂ ਚੱਲੀਆਂ ਜਾਂਦੀਆਂ। ਜਿਹੜੀ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਪੰਜਾਬ ਯੂਨੀਵਰਸਿਟੀ ਜਦੋਂ ਤੱਕ ਹਿਮਾਚਲ ਤੇ ਹਰਿਆਣਾ ਇਹਦੇ ਪਾਰਟ ਸੀ ਵਾਜ਼ ਐਨ ਇੰਟਰ ਸਟੇਟ ਬੋਡੀ, ਇਸ ਕਰਕੇ ਵਾਈਸ ਪ੍ਰੈਜ਼ੀਡੈਂਟ ਉਹਦਾ ਚਾਂਸਲਰ ਸੀ। ਪਰ ਹੁਣ ਉਹ ਇੰਟਰ ਸਟੇਟ ਬੋਡੀ ਨਹੀਂ ਰਹੀ। ਦ ਕਾਲਜਸ ਆਰ ਓਨਲੀ ਫਰੋਮ ਪੰਜਾਬ ਐਂਡ ਪੰਜਾਬ ਦਾ ਜਿਹੜਾ ਕੈਪੀਟਲ ਹੈ ਚੰਡੀਗੜ੍ਹ। ਸੋ ਫਿਰ ਵਾਈਸ ਪ੍ਰੈਜ਼ੀਡੈਂਟ ਦਾ ਉਹਦਾ ਚਾਂਸਲਰ ਰਹਿਣ ਦਾ ਕੋਈ ਕੰਮ ਨਹੀਂ ਰਹਿ ਜਾਂਦਾ। ਉਹਦਾ ਚਾਂਸਲਰ ਪੰਜਾਬ ਦਾ ਗਵਰਨਰ ਹੋਣਾ ਚਾਹੀਦਾ ਹੈ। ਇਹ ਅਸੀਂ ਪਹਿਲਾਂ ਵੀ ਮੰਗ ਰੱਖੀ ਹੈ। ਵੈਸੇ ਤਾਂ ਕੁਝ ਸੂਬੇ ਇਦੋਂ ਵੀ ਅੱਗੇ ਗਏ ਆ, ਤੁਸੀਂ ਸਾਰੇ ਜਾਣਦੇ ਹੋਵੋਗੇ। ਮਮਤਾ ਬੈਨਰਜੀ ਨੇ ਕੁਝ ਸਮਾਂ ਪਹਿਲਾਂ ਵੈਸਟ ਬੰਗਾਲ ਦੀ ਅਸੈਂਬਲੀ 'ਚ ਇੱਕ ਰੈਜ਼ੋਲੂਸ਼ਨ ਲਿਆਂਦਾ, ਪਾਸ ਕੀਤਾ ਕਿ ਜਿੰਨੀਆਂ ਯੂਨੀਵਰਸਿਟੀਜ਼ ਬੰਗਾਲ 'ਚ ਹੈ ਉਹਦਾ ਚਾਂਸਲਰ ਬੰਗਾਲ ਦਾ ਮੁੱਖ ਮੰਤਰੀ ਹੋਵੇ। ਠੀਕ ਹੈ, ਲੋਕਾਂ ਦਾ ਚੁਣਿਆ ਬਈ, ਕਿਉਂ ਨਾ ਹੋਵੇ। ਇਹੀ ਰੈਜ਼ੋਲੂਸ਼ਨ ਨਰਿੰਦਰ ਮੋਦੀ ਨੇ 3 ਵਾਰੀ ਗੁਜਰਾਤ 'ਚ ਲਿਆਂਦਾ ਸੀ ਵੈਨ ਹੀ ਵਾਸ ਚੀਫ ਮਿਨਿਸਟਰ ਗੁਜਰਾਤ। ਤੇ ਅੱਜ ਉਹ ਭਾਰਤ ਦੇ ਪ੍ਰਧਾਨ ਮੰਤਰੀ ਹੈ, ਆਲ ਪਾਵਰਫੁਲ ਹੈ, ਤੇ ਫਿਰ ਉਸ ਚੀਜ਼ ਨੂੰ ਇੰਪਲੀਮੈਂਟ ਕਿਉਂ ਨਹੀਂ ਕਰਦੇ? ਐਜ਼ ਗੁਜਰਾਤ ਉਦੋਂ ਲਿਆਂਦਾ ਚੀਫ ਮਿਨਿਸਟਰ, ਉਦੋਂ ਕਾਂਗਰਸ ਦੀ ਸਰਕਾਰ ਸੀ ਸੈਂਟਰ 'ਚ, ਨਹੀਂ ਉਹਨਾਂ ਨੇ ਇੰਪਲੀਮੈਂਟ ਕੀਤਾ। ਅੱਜ ਤੁਹਾਡੀ ਕਲਮ 'ਚ ਸ਼ਕਤੀ ਹੈ ਤੇ ਫਿਰ ਤੁਸੀਂ ਇੰਪਲੀਮੈਂਟ ਕਰ ਦਿਓ। ਸੋ ਦ ਚਾਂਸਲਰ ਆਫ ਦਿਸ ਯੂਨੀਵਰਸਿਟੀ should be the governor of Punjab or the chief minister of Punjab. ਇਹ ਵੀ ਇੱਕ ਸਾਡੀ ਡਿਮਾਂਡ ਹੈ। ਦੂਜੀ ਗੱਲ ਜਿਹੜੀ ਮੈਂ ਅਖੀਰ 'ਚ ਕਹਿਣੀ ਚਾਹੂੰਗਾ ਕਿ ਇਹ ਜਿਹੜੀਆਂ ਸਾਰੀਆਂ ਚਾਲਾਂ ਇਹ ਨਾ ਪਹਿਲਾਂ ਅਸੀਂ ਕਾਮਯਾਬ ਹੋਣ ਦਿੱਤੀਆਂ, ਨਾ ਹੁਣ ਹੋਣ ਦੇਵਾਂਗੇ, ਕਿਉਂਕਿ ਪੰਜਾਬ ਯੂਨੀਵਰਸਿਟੀ ਇਜ਼ ਨਾਟ ਜਸਟ 4 walls। ਇਹਦੇ ਨਾਲ ਪੰਜਾਬ ਦੀਆਂ ਭਾਵਨਾਵਾਂ ਜੁੜੀਆਂ, ਪੰਜਾਬ ਦੀ ਵਿਰਾਸਤ ਹੈ, ਹੈਰੀਟੇਜ ਹੈ। ਵਨ ਆਫ ਦ ਓਲਡੈਸਟ ਯੂਨੀਵਰਸਿਟੀਜ਼ ਇਨ ਦ ਕੰਟਰੀ। 1882 ਚ ਲਾਹੌਰ ਚ ਬਣੀ, ਪਾਰਟੀਸ਼ਨ ਹੋਇਆ, ਇਹੋ ਜਿਹੀਆਂ ਭਾਵਨਾਵਾਂ ਜੁੜੀਆਂ ਸੀ ਕਿ ਉੱਥੋਂ ਸ਼ਿਫਟ ਕਰਕੇ ਯੂਨੀਵਰਸਿਟੀ ਨੂੰ, ਮੈਨੂੰ ਲੱਗਦਾ ਪਹਿਲਾਂ ਸਿਮਲੇ ਆਈ, ਫਿਰ ਹੁਸ਼ਿਆਰਪੁਰ ਗਈ ਤੇ ਫਿਰ ਚੰਡੀਗੜ੍ਹ ਵਿੱਚ ਆ ਕੇ ਜਿੱਥੇ ਹੁਣ ਪ੍ਰੈਜ਼ੈਂਟ ਯੂਨੀਵਰਸਿਟੀ ਹੈ ਉੱਥੇ ਚਾਲੂ ਹੋਈ। ਅਸੀਂ ਤਾਂ ਪਾਕਿਸਤਾਨ ਵੇਲੇ ਨਹੀਂ ਇਹ ਯੂਨੀਵਰਸਿਟੀ ਛੱਡੀ, ਤੇ ਹੁਣ ਅਸੀਂ ਕਿਸੇ ਦੀ ਇੰਟਰਫੀਅਰੈਂਸ ਇਹਦੇ 'ਚ ਕਿਵੇਂ ਟੋਲਰੇਟ ਕਰਾਂਗੇ?
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਅੱਜ ਨਵੀਂ ਸਿੱਖਿਆ ਨੀਤੀ ਵਿਰੁੱਧ ਮੁਜ਼ਾਹਰੇ ਅਤੇ ਨਾਅਰੇਬਾਜ਼ੀ ਕੀਤੀ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਦੀ ਆੜ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਦਾ ਲਾਜ਼ਮੀ ਵਿਸ਼ੇ ਦਾ ਦਰਜਾ ਖੋਹ ਲਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਇਸ ਨੀਤੀ ਨੂੰ ਲਾਗੂ ਨਹੀਂ ਹੋਣ ਦੇਣਗੇ ਕਿਉਂਕਿ ਇਹ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਅਤੇ ਕੇਂਦਰ ਸਰਕਾਰ ਅਜਿਹੀਆਂ ਸਾਜ਼ਿਸ਼ਾਂ ਕਰਕੇ ਪੰਜਾਬੀ ਵਿਦਿਆਰਥੀਆਂ ਤੋਂ ਉਹਨਾਂ ਦਾ ਹੱਕ ਨਹੀਂ ਖੋਹ ਸਕਦੀ।